भाई साहब ਗਿਆਨੀ ਗੁਰਦੇਵ ਸਿੰਘ ਜੀ ਕੌਂਕੇ, ਜਿਨ੍ਹਾਂ ਨੂੰ 1993 ਦੇ ਵਿੱਚ ਜਗਰਾਉਂ ਦੇ ਵਿੱਚ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ ਤੇ ਬਾਅਦ ਵਿੱਚ 1 ਜਨਵਰੀ ਨੂੰ ਰੌਲਾ ਪਾ ਦਿੱਤਾ ਵੀ ਉਹ ਤਾਂ ਜੀ ਹੱਥਕੜੀਆਂ ਸਮੇਤ ਵੀ ਸਾਡੇ ਹੱਥਾਂ ਚੋਂ ਫਰਾਰ ਹੋ ਗਏ। ਭਾਈ ਕੌਂਕੇ ਦੇ ਕਤਲ ਦੇ ਮੌਕੇ ਉੱਤੇ ਅਕਾਲੀ ਲੀਡਰਸ਼ਿਪ ਨੂੰ, ਬਾਦਲ ਸਾਹਿਬ ਨੂੰ, ਤਲਵੰਡੀ ਨੂੰ, ਟੌੜਾ ਸਾਹਿਬ ਨੂੰ ਤੇ ਹੋਰ ਅਕਾਲੀ ਲੀਡਰਾਂ ਨੂੰ ਉੱਥੇ ਥੱਲੇ ਧਰਨੇ ਲਾਉਂਦਿਆਂ ਨੂੰ ਤੇ ਪੁਲਿਸ ਨੇ ਧੂਹ ਘੜੀਸ ਕੀਤੀ ਤੇ ਜਿੰਨੀ ਕੁ ਉੱਥੇ ਦੁਰਗਤੀ ਹੋਈ ਸੀਗੀ ਅਕਾਲੀ ਲੀਡਰਸ਼ਿਪ ਦੀ, ਤੇ ਸਾਨੂੰ ਇਹ ਲੱਗਦਾ ਹੁੰਦਾ ਸੀ ਵੀ ਜਦੋਂ ਦੁਬਾਰਾ ਕਦੇ ਸੱਤਾ ਹੱਥ ਚ ਆਊਗੀ ਉਦੋਂ ਫਿਰ ਇਹ ਜਿਹੜੇ ਦੁਸ਼ਟ ਨੇ ਜਿਨ੍ਹਾਂ ਨੇ ਭਾਈ ਕੌਂਕੇ ਦਾ ਕਤਲ ਕੀਤਾ ਉਹਨਾਂ ਦੇ ਖਿਲਾਫ ਲਾਜ਼ਮੀ ਕਾਰਵਾਈ ਹੋਊਗੀ। ਜਦੋਂ ਬਾਦਲ ਦਲ ਵਾਲਿਆਂ ਨੇ ਇਹ ਫੜਾਂ ਮਾਰੀਆਂ ਵੀ ਜੇ ਇੱਕ ਵਾਰੀ ਸਾਡਾ ਸੱਤਾ ਨੂੰ ਹੱਥ ਪਵਾ ਦਿਓ, ਅਸੀਂ ਪੰਜਾਬ ਦੇ ਵਿੱਚ ਜਿਨ੍ਹਾਂ ਸਿੱਖਾਂ ਉੱਤੇ ਬੇਦੋਸ਼ੀਆਂ ਦੇ ਉੱਤੇ ਜ਼ੁਲਮ ਹੋਇਆ ਤੁਹਾਨੂੰ ਇਨਸਾਫ ਲੈ ਕੇ ਦੇਵਾਂਗੇ। ਇਨਸਾਫ ਤਾਂ ਖੈਰ ਕੀ ਹੋਣਾ ਸੀਗਾ, ਬਾਅਦ 'ਚ ਬਾਦਲ ਸਾਹਿਬ ਜਿਹੜੇ ਆ ਉਹ ਖੜੇ ਪੈਰ ਮੁੱਕਰ ਕੇ ਥੁੱਕ ਕੇ ਚੱਟਣ ਵਾਲਾ ਕੰਮ ਜਿਹੜਾ ਉਹ ਉਹਨਾਂ ਦਾ ਹੁੰਦਾ ਤੇ ਕਹਿੰਦੇ ਜੀ ਹੁਣ ਵਕਤ ਬਦਲ ਗਿਆ ਹੈ, ਕਾਹਨੂੰ ਪੁਰਾਣੀਆਂ ਗੱਲਾਂ ਕਰਦੇ ਆ। ਪੁਲਿਸੀਆਂ ਨੇ ਆਮ ਸਿੱਖਾਂ ਦਾ ਕਤਲੇਆਮ ਕੀਤਾ, ਬਹੁਤ ਹੌਲਨਾਕ ਦਰਦਨਾਕ ਤਸੀਹੇ ਦੇ ਕੇ ਸਿੱਖ ਜਵਾਨੀ ਮਾਰੀ ਆ ਵੀ ਉਹ ਵੀ ਬਹੁਤ ਅਹਿਮ ਆ। ਪਰ ਚਲੋ ਜੇ ਬਾਦਲ ਬਾਕੀਆਂ ਤੋਂ ਮੁੱਕਰ ਗਿਆ, ਹੋ ਸਕਦਾ ਭਾਈ ਗੁਰਦੇਵ ਸਿੰਘ ਕੌਂਕੇ ਵਾਲੇ ਮਾਮਲੇ 'ਚ ਕੋਈ ਜਿਹੜੀ ਆ ਕਾਰਵਾਈ ਉਹ ਕਰਕੇ ਦਿਖਾ ਦੇ, ਪਰ ਉੱਥੇ ਵੀ ਅਸਫਲਤਾ ਹੀ ਮਿਲੀ। ਪਿਤਵਾੜੀ ਨੂੰ ਕਿਹਾ ਗਿਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਦਾ ਜਿਹੜਾ ਕਤਲ ਆ ਉਹ ਕਿਵੇਂ ਹੋਇਆ, ਕੀ ਕਹਾਣੀ। ਉਹਦੀ ਜਿਹੜੀ ਇਹ ਰਿਪੋਰਟ ਸੀਗੀ ਉਹਨੇ ਬੜੀ ਜਲਦੀ ਇੱਥੇ ਜਮ੍ਹਾਂ ਕਰਾਤੀ ਸਾਰੀ ਸਰਕਾਰ ਕੋਲੇ, ਤੇ ਉਦੋਂ ਤੱਕ ਸਾਡੇ ਅਕਾਲੀ ਮੁੱਖ ਮੰਤਰੀ ਦਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਪਿਤਾ ਜੀ ਦਾ ਮੂਡ ਬਦਲ ਗਿਆ ਸੀ। ਫਿਰ ਉਸ ਤੋਂ ਬਾਅਦ ਪੰਥ ਪਿੱਟ ਕੇ ਮਰ ਗਿਆ, ਪਰ ਇਹਨਾਂ ਦੇ ਟੱਬਰ ਨੇ ਮੁੜ ਕੇ ਉਸ ਪਾਸੇ ਗੱਲ ਨਹੀਂ ਕੀਤੀ। ਤੇ ਭਾਈ ਗੁਰਦੇਵ ਸਿੰਘ ਕੌਂਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ ਤੇ ਉਦੋਂ ਜਿਹੜੀ ਰਿਪੋਰਟ ਦੱਬੀ ਰੱਖੀ, ਹੁਣ ਤੱਕ ਪੂਰਾ ਘੁੱਟ ਕੇ ਬੈਠੇ ਰਹੇ ਆ ਬਾਦਲ ਦਲੀਏ ਵੀ ਅੱਜ ਉਹ ਅਕਾਲ ਤਖਤ ਸਾਹਿਬ ਤੇ ਆ ਗਈ ਆ ਤੇ ਸੰਗਤ ਦੀ ਮੰਗ ਆ ਭਾਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ ਤੇ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਿਹਨੇ ਕਰਾਉਣੀ ਹੈ ਤੇ ਕਿਵੇਂ ਕਰਾਉਣੀ ਆ, ਹੁਣ ਗੱਲ ਕਰੋ। ਇਹੀ ਸੋਚ ਦੇ ਤਹਿਤ ਕਿ ਸਾਤੋਂ ਬਿਨਾਂ ਸਿੱਖ ਹੋਰ ਕਿਹੜੇ ਪਾਸੇ ਜਾਣ ਲੱਗੇ ਆ, ਇਹ ਜਿਹੜੀਆਂ ਕਰਤੂਤਾਂ ਕੀਤੀਆਂ ਬਾਦਲ ਕਹਿੰਦੇ ਇਸੇ ਮਥਾਜਗੀ ਦੇ ਅਹਿਸਾਸ ਵਿੱਚੋਂ ਕੀਤੀਆਂ ਨੇ ਕਿ ਸਾਡਾ ਮਥਾਜ ਆ ਪੰਥ। ਇਹਨਾਂ ਦੇ 2 MP ਹੁੰਦੇ ਸੀ ਕਿਸੇ ਵੇਲੇ ਤੇ ਤੁਸੀਂ ਇਹਨਾਂ ਨੂੰ ਸਿਆਸੀ ਤੌਰ ਤੇ ਮਜ਼ਬੂਤ ਕਰ ਰਿਹਾ। ਚੇਤੇ ਆ ਸਭ ਨੂੰ ਕਿ ਜਿਹੜਾ ਸਭ ਤੋਂ ਪਹਿਲਾਂ ਬਿਨਾਂ ਸ਼ਰਤ ਸਮਰਥਨ ਵਾਲੀ ਜਿਹੜੀ ਫੁਗਰੀ ਮਾਰੀ ਸੀ ਉਹ ਇਸ ਬਾਦਲ ਦਲ ਨੇ ਮਾਰੀ ਸੀ, ਤੇ ਨਤੀਜਾ ਕੀ ਨਿਕਲਿਆ ਕਿ ਅੱਜ ਬੀਜੇਪੀ ਇੰਨੀ ਮਜ਼ਬੂਤ ਹੋ ਗਈ ਆ ਵੀ ਇਹਨਾਂ ਨੂੰ ਟੁੱਕ ਤੇ ਡੇਲਾ ਨਹੀਂ ਸਮਝਦੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਜਦੋਂ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਬਾਬਾ ਗੁਰਬਖਸ਼ ਸਿੰਘ ਦੀ ਯਾਦਗਾਰ ਦੇ ਵਿੱਚ ਜਿਹੜਾ ਬਾਦਲ ਦਲ ਵਾਲਿਆਂ ਨੇ ਇੱਕ ਪ੍ਰੋਗਰਾਮ ਕਰਾਇਆ, ਉਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜਿਹਦਾ ਕੋਈ ਮਤਲਬ ਨਹੀਂ ਬਣਦਾ, ਪਰ ਕਿਉਂਕਿ ਅਗਲਿਆਂ ਦੀ ਚੱਲਦੀ ਹੈ ਤੇ ਜੋ ਮਰਜ਼ੀ ਕਰੀ ਜਾਂਦੇ ਆ, ਉੱਥੇ ਖੜ ਕੇ ਉਹਨੇ ਆਪਦੀ ਸਿਆਸੀ ਤਕਰੀਰ ਝਾੜੀ। ਬਾਕੀ ਜਵਲੀਆਂ ਜੁਬਲੀਆਂ ਮਾਰ ਕੇ ਵਿੱਚ ਇਹ ਵੀ ਕਿਹਾ ਕਿ ਜੀ ਸਾਡੇ ਤੇ ਦਬਾਅ ਬੜਾ ਸੀ, ਨਹੀਂ ਅਸੀਂ ਤਾਂ ਉਦੋਂ ਹੀ ਕਾਰਵਾਈ ਕਰ ਦੇਣੀ ਸੀ ਜਿਨ੍ਹਾਂ ਨੇ ਬੇਅਦਬੀਆਂ ਜਾਂ ਹੋਰ ਕਾਰਵਾਈਆਂ ਕੀਤੀ। ਉਹਦੇ ਉੱਤੇ ਉਦੋਂ ਤੋਂ ਚਰਚਾ ਚੱਲਦੀ ਆ ਰਹੀ ਆ, ਪਰ ਅੱਜ ਇੱਕ ਨਵੀਂ ਗੱਲ ਜਿਹੜੀ ਆ ਉਹ ਚਰਚਾ 'ਚ ਆਈ ਆ ਕਿ ਪਿਛਲੇ ਕੁਝ ਦਿਨਾਂ ਵਿੱਚ ਜਿਹੜੇ ਮੌਜੂਦਾ ਬਾਦਲ ਦਲ ਦੇ ਥੋਪੇ ਹੋਏ ਜਥੇਦਾਰ ਨੇ ਗਿਆਨੀ ਰਘਵੀਰ ਸਿੰਘ ਅਕਾਲ ਤਖਤ ਸਾਹਿਬ ਤੇ, ਉਹਨਾਂ ਨੂੰ ਇੱਕ ਰਿਪੋਰਟ ਜਿਹੜੀ ਅਕਾਲ ਤਖਤ ਸਾਹਿਬ ਦੇ ਹੀ ਜਥੇਦਾਰ ਭਾਈ ਸਾਹਿਬ ਗਿਆਨੀ ਗੁਰਦੇਵ ਸਿੰਘ ਜੀ ਕੌਂਕੇ, ਜਿਨ੍ਹਾਂ ਨੂੰ 1993 ਦੇ ਵਿੱਚ ਜਗਰਾਉਂ ਦੇ ਵਿੱਚ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ ਤੇ ਬਾਅਦ ਵਿੱਚ 1 ਜਨਵਰੀ ਨੂੰ ਰੌਲਾ ਪਾ ਦਿੱਤਾ ਵੀ ਉਹ ਤਾਂ ਜੀ ਹੱਥਕੜੀਆਂ ਸਮੇਤ ਵੀ ਸਾਡੇ ਹੱਥਾਂ ਚੋਂ ਫਰਾਰ ਹੋ ਗਏ, ਕਿਉਂਕਿ ਉੱਥੇ ਲੈ ਕੇ ਗਏ ਸੀਗੇ ਜਗਰਾਉਂ ਕੋਲੇ ਪਿੰਡ ਦਰਿਆ ਜਿਹੜਾ ਸਦਮਾ ਬੇਟ ਕੋਲੇ ਕੰਨੀਆਂ ਦੇ ਪਿੰਡ ਦੇ ਕੋਲ, ਮਤਲਬ ਵੀ ਉੱਥੇ ਖਾੜਕੂਆਂ ਨੇ ਹਮਲਾ ਕਰਤਾ ਤੇ ਉਹ ਹਥਿਆਰਾਂ ਦੀ ਬਰਾਮਦਗੀ ਲਈ ਉੱਥੇ ਗਏ ਸੀ ਤੇ ਉੱਥੋਂ ਫਿਰ ਇਹ ਭਾਈ ਕੌਂਕੇ ਜਿਹੜੇ ਆ ਉਹ ਵੀ ਨਿਕਲ ਗਏ।
ਤੇ ਇਹ ਜਦੋਂ ਉੱਥੇ ਮਸਲਾ ਬਣਿਆ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖ ਸੰਗਤਾਂ ਨੇ ਉਦੋਂ ਰੋਸ ਮੁਜ਼ਾਹਰੇ ਕੀਤੇ। ਅਸੀਂ ਉਦੋਂ ਪੂਰੇ ਸਰਗਰਮ ਸੀ ਜਗਰਾਵਾਂ ਦੇ ਵਿੱਚ ਤੇ ਹੋਰ ਇਲਾਕੇ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਹੱਲਾ ਗੁੱਲਾ ਮਚਿਆ। ਤੇ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਦੇ ਨਾਲ ਉਹ ਸਿੱਖ ਕੌਮ ਦੇ ਵਿੱਚ ਬਹੁਤ ਸਤਿਕਾਰੀ ਹੋਈ ਸ਼ਖਸੀਅਤ ਸੀ। ਤੋਂ ਭਾਈ ਕੌਂਕੇ ਦੇ ਕਤਲ ਦੇ ਮੌਕੇ ਉੱਤੇ ਅਕਾਲੀ ਲੀਡਰਸ਼ਿਪ ਨੂੰ, ਚਾਹੇ ਉਹ ਬਾਦਲ ਕਿਆ ਦੇ ਬਿਆਨ ਤੇ ਬੁੱਚੜ ਦੇ ਡਰ ਤੋਂ ਪਹਿਲਾਂ ਨਿਕਲਣ ਨੂੰ ਬੰਦ ਹੋਏ ਸੀਗੇ, ਪਰ ਭਾਈ ਕੌਂਕੇ ਦੇ ਕਤਲ ਤੋਂ ਬਾਅਦ ਉਹਨਾਂ ਨੂੰ ਆਉਣਾ ਪਿਆ। ਅਸੀਂ ਜਗਰਾਵਾਂ ਵਾਲੀ ਸੜਕ ਦੇ ਉੱਤੇ ਖੁਦ ਬਾਦਲ ਸਾਹਿਬ ਨੂੰ, ਤਲਵੰਡੀ ਨੂੰ, ਟੌੜਾ ਸਾਹਿਬ ਨੂੰ ਤੇ ਹੋਰ ਅਕਾਲੀ ਲੀਡਰਾਂ ਨੂੰ ਉੱਥੇ ਥੱਲੇ ਧਰਨੇ ਲਾਉਂਦਿਆਂ ਨੂੰ ਤੇ ਪੁਲਿਸ ਨੇ ਧੂਪ ਘੜੀਸ ਕੀਤੀ। ਤੇ ਜਿੰਨੀ ਕੁ ਉੱਥੇ ਦੁਰਗਤੀ ਹੋਈ ਸੀਗੀ ਅਕਾਲੀ ਲੀਡਰਸ਼ਿਪ ਦੀ, ਤੇ ਸਾਨੂੰ ਇਹ ਲੱਗਦਾ ਹੁੰਦਾ ਸੀ ਵੀ ਜਦੋਂ ਦੁਬਾਰਾ ਕਦੇ ਸੱਤਾ ਹੱਥ ਚ ਆਊਗੀ ਉਦੋਂ ਫਿਰ ਇਹ ਜਿਹੜੇ ਦੁਸ਼ਟ ਨੇ ਜਿਨ੍ਹਾਂ ਨੇ ਭਾਈ ਕੌਂਕੇ ਦਾ ਕਤਲ ਕੀਤਾ ਉਹਨਾਂ ਦੇ ਖਿਲਾਫ ਲਾਜ਼ਮੀ ਕਾਰਵਾਈ ਹੋਊਗੀ। 1997 ਦੇ ਵਿੱਚ ਜਦੋਂ ਇਲੈਕਸ਼ਨਾਂ ਆਈਆਂ, ਜਦੋਂ ਬਾਦਲ ਦਲ ਵਾਲਿਆਂ ਨੇ ਇਹ ਫੜਾ ਮਾਰੀਆਂ ਵੀ ਜੇ ਇੱਕ ਵਾਰੀ ਸਾਡਾ ਸੱਤਾ ਨੂੰ ਹੱਥ ਪਵਾ ਦਿਓ, ਅਸੀਂ ਪੰਜਾਬ ਦੇ ਵਿੱਚ ਜਿਨ੍ਹਾਂ ਸਿੱਖਾਂ ਉੱਤੇ ਬੇਦੋਸ਼ੀਆਂ ਦੇ ਉੱਤੇ ਜ਼ੁਲਮ ਹੋਇਆ ਤੁਹਾਨੂੰ ਇਨਸਾਫ ਲੈ ਕੇ ਦੇਵਾਂਗੇ। ਇਨਸਾਫ ਤਾਂ ਖੈਰ ਕੀ ਹੋਣਾ ਸੀਗਾ, ਬਾਅਦ ਚ ਬਾਦਲ ਸਾਹਿਬ ਜਿਹੜੇ ਆ ਉਹ ਖੜੇ ਪੈਰ ਮੁੱਕਰ ਗਏ। ਥੁੱਕ ਕੇ ਚੱਟਣ ਵਾਲਾ ਕੰਮ ਜਿਹੜਾ ਉਹ ਉਹਨਾਂ ਦਾ ਹੁੰਦਾ ਤੇ ਕਹਿੰਦੇ ਜੀ ਹੁਣ ਵਕਤ ਬਦਲ ਗਿਆ ਹੈ, ਕਾਹਨੂੰ ਪੁਰਾਣੀਆਂ ਗੱਲਾਂ ਕਰਦੇ ਆ। ਸੋ ਭਾਈ ਕੌਂਕੇ ਵਾਲੇ ਮਾਮਲੇ ਦੇ ਵਿੱਚ ਸਭ ਨੂੰ ਆਸ ਸੀ ਕਿ ਚਲੋ ਬਾਕੀ ਜਿਹੜੇ ਆਮ ਪੁਲਸੀਆਂ ਨੇ ਆਮ ਸਿੱਖਾਂ ਦਾ ਕਤਲੇਆਮ ਕੀਤਾ, ਬਹੁਤ ਹੌਲਨਾਕ ਦਰਦਨਾਕ ਤਸੀਹੇ ਦੇ ਕੇ ਸਿੱਖ ਜਵਾਨੀ ਮਾਰੀ ਆ, ਵੀ ਉਹ ਵੀ ਬਹੁਤ ਅਹਿਮ ਆ। ਪਰ ਚਲੋ ਜੇ ਬਾਦਲ ਬਾਕੀਆਂ ਤੋਂ ਮੁੱਕਰ ਗਿਆ, ਹੋ ਸਕਦਾ ਭਾਈ ਗੁਰਦੇਵ ਸਿੰਘ ਕੌਂਕੇ ਵਾਲੇ ਮਾਮਲੇ 'ਚ ਕੋਈ ਜਿਹੜੀ ਆ ਕਾਰਵਾਈ ਉਹ ਕਰਕੇ ਦਿਖਾਵੇ, ਪਰ ਉੱਥੇ ਵੀ ਅਸਫਲਤਾ ਹੀ ਮਿਲੀ। ਸਾਨੂੰ ਚੇਤੇ ਆ ਜਦੋਂ ਇਸ ਗੱਲ ਦੇ ਖਿਲਾਫ ਫਿਰ ਲੋਕ ਕਮਿਸ਼ਨ ਬਣਿਆ ਤੇ ਲੋਕ ਕਮਿਸ਼ਨ ਦੀ ਜਿਹੜੀ ਸੁਣਵਾਈ ਜਦੋਂ ਸ਼ੁਰੂ ਹੋਈ ਤੇ ਬੁੱਚੜ ਪੁਲਸੀਆਂ ਨੂੰ ਸੰਮਣ ਭੇਜੇ ਗਏ, ਕਿਉਂਕਿ ਲੋਕ ਸ਼ਰੇਆਮ ਆਪਦੇ ਹਲਫੀਆ ਬਿਆਨ ਦਿੰਦੇ ਸੀ ਕਿ ਸਾਡਾ ਮੁੰਡਾ ਫਲਾਨਾ ਚੱਕ ਕੇ ਲੈ ਕੇ ਗਿਆ, ਫਲਾਣੇ ਥਾਣੇਦਾਰ ਨੇ ਉਹਨੂੰ ਮਾਰਿਆ। ਉਦੋਂ ਜਦੋਂ ਪੁਲਸੀਆਂ ਨੂੰ ਸੰਮਣ ਆਉਣ ਲੱਗ ਪਏ ਤਾਂ ਜਲੰਧਰ ਦੇ ਵਿੱਚ ਸਾਰੇ ਜ਼ਾਲਮ ਤੇ ਬੁੱਚੜ ਪੁਲਸੀਆਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਅਸੀਂ ਆਪਦੇ ਸਾਰੇ ਮੈਡਲ ਤੇ ਹੋਰ ਜਿਹੜੇ ਸਾਨੂੰ ਇਨਾਮ ਦਿੱਤੇ ਗਏ ਨੇ ਅਸੀਂ ਵਾਪਸ ਕਰ ਦਿਆਂਗੇ ਤੇ ਅਸੀਂ ਫਿਰ ਸਾਰਾ ਕੁਝ ਲੋਕਾਂ 'ਚ ਦੱਸਾਂਗੇ ਜੇਕਰ ਸਾਡੀ ਬਾਂਹ ਨਾ ਫੜੀ ਸਰਕਾਰ ਨੇ। ਸੋ ਅਡਵਾਨੀ ਨੇ ਦਬਕਾ ਮਾਰਿਆ ਤੇ ਬਾਦਲ ਸਾਹਿਬ ਬੰਦੇ ਦੇ ਪੁੱਤ ਬਣ ਗਏ ਤੇ ਮੁੜ ਕੇ ਇਹਨਾਂ ਨੇ ਇੱਕ ਪਾਸੇ ਤਾਂ ਲੋਕ ਕਮਿਸ਼ਨ ਨੂੰ ਰੋਕਣ ਲਈ ਉਹਨਾਂ ਦਿਨਾਂ ਦੇ ਵਿੱਚ ਇੱਕ ਆ ਜਿਹੜਾ ਪ੍ਰਾਈਮ ਟਾਈਮ ਏਸ਼ੀਆ ਬੜਾ ਚਰਚਾ 'ਚ ਚੈਨਲ ਆ ਅੱਜ ਕੱਲ, ਉਹਦੇ ਉੱਤੇ ਇੱਕ ਜਤਿੰਦਰ ਪੰਨੂ ਵਾਹਵਾ ਲੋਕਾਂ ਦੇ ਵਿੱਚ ਹਰਮਨ ਪਿਆਰਾ ਜਿਹਾ ਬਣ ਕੇ ਵਧੀਆ ਵਧੀਆ ਗੱਲਾਂ ਕਰਦਾ ਹੁੰਦਾ ਤੇ ਸਾਡੇ ਬੰਦੇ ਵੀ ਬਹੁਤ ਉਹਦੇ ਮਕੜ ਜਾਲ 'ਚ ਫਸੇ ਹੋਏ ਨੇ। ਇਹ ਜਿਹੜਾ ਜਤਿੰਦਰ ਪੰਨੂ ਆ ਇਹ ਉਹੀ ਬੰਦਾ ਜਿਹਨੇ ਲੋਕ ਕਮਿਸ਼ਨ ਦੇ ਖਿਲਾਫ ਜਿਹੜੀ ਭਾਰਤ ਸਰਕਾਰ ਨੇ ਰਿਟ ਪਵਾਈ, ਇਹ ਸਾਰਾ ਕੁਝ ਇਹਨੇ ਕੀਤਾ ਸੀਗਾ ਵੀ ਜੇ ਇਹ ਖਾੜਕੂ ਲਹਿਰ ਦੌਰਾਨ ਜਿਹੜੇ ਬੰਦਿਆਂ ਦੇ ਖਿਲਾਫ ਜਿਨ੍ਹਾਂ ਬੁੱਚੜਾਂ ਨੇ ਕਾਰਵਾਈ ਕੀਤੀ ਆ ਉਦੋਂ ਵੀ ਉਹਨਾਂ ਦੇ ਉੱਤੇ ਕੋਈ ਜਿਹੜੀ ਆ ਇਹ ਲੋਕ ਕਮਿਸ਼ਨ ਰਾਹੀਂ ਕਾਰਵਾਈ ਨਹੀਂ ਹੋ ਸਕਦੀ। ਸੋ ਜਤਿੰਦਰ ਪੰਨੂ ਵਰਗੇ ਬੰਦੇ ਵਰਤੇ ਸਟੇਟ ਨੇ, ਹੋਰ ਬੜਾ ਕੁਝ ਹੋਇਆ, ਪਰ ਬਾਦਲ ਸਾਹਿਬ ਉੱਤੇ ਸਭ ਤੋਂ ਲੋਕਾਂ ਨੂੰ ਵੱਧ ਆਸ ਸੀ ਕਿ ਬਾਕੀ ਤਾਂ ਚਲੋ ਜੋ ਹੈ ਵੀ ਇਹ ਆਪਣੇ ਵਿੱਚੋਂ ਆ। ਪਰ ਜੋ ਹੋਇਆ ਉਹ ਇਹ ਕਿ ਪੰਜਾਬ ਪੁਲਿਸ ਦੇ ਸਾਰੇ ਅਫਸਰਾਂ ਨੂੰ ਬਚਾਉਣ ਲਈ, ਉਹਨਾਂ ਦੇ ਮੁਕੱਦਮੇ ਲੜਨ ਲਈ ਸੀਕਰਟ ਫੰਡ ਦੇ ਵਿੱਚੋਂ ਉਹਨਾਂ ਦੀ ਰਾਜਵੀ ਇਮਦਾਦ ਕਰ ਲਈ ਵੀ ਜਿੰਨੇ ਮਰਜ਼ੀ ਪੈਸੇ ਦਿਓ ਤੇ ਗਵਾਹ ਵਕੀਲ ਤੁਸੀਂ ਮੁਕਰਾ ਲਓ, ਜੇਕਰ ਇਉਂ ਨਹੀਂ ਤਾਂ ਸਿੱਧਾ ਪਰਿਵਾਰ ਨੂੰ ਕਹੋ ਵੀ ਆ ਚੱਕ 2 ਕਰੋੜ 4 ਕਰੋੜ। ਇਹ ਸਾਰਾ ਕੁਝ ਹੁਣ ਤੱਕ ਚੱਲ ਰਿਹਾ। ਜਿਹੜੀਆਂ ਤੁਸੀਂ ਆ ਖਬਰਾਂ ਅਸੀਂ ਸ਼ੇਅਰ ਕਰਦੇ ਹਾਂ ਕਿ ਅੱਜ ਫਲਾਣੇ ਕੇਸ ਵਿੱਚ 23 ਸਾਲ ਬਾਅਦ ਸਜ਼ਾ ਸੁਣਾਈ, 50 ਸਾਲ ਬਾਅਦ ਸਜ਼ਾ ਸੁਣਾਈ, ਇਹ ਸਾਰਾ ਕੁਝ ਜਿਹੜਾ ਹੈਗਾ ਇਹਦੇ ਵਿੱਚ ਤੁਸੀਂ ਜਾਂ ਅਸੀਂ ਆਪਾਂ ਸਾਰੇ ਖਬਰ ਸੁਣ ਕੇ ਲੰਘ ਜਾਂਦੇ ਆ, ਪਰ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਆ ਕੇ ਕੋਈ ਗੱਲ ਕਰੇ ਉਹ ਦੱਸਣ ਕਿ ਕਿਵੇਂ ਸਾਨੂੰ ਆਖਰੀ ਦਿਨ ਤੱਕ ਡਰਾਇਆ ਧਮਕਾਇਆ ਵੀ ਜਾਂਦਾ, ਲੋਭ ਲਾਲਚ ਵੀ ਦਿੱਤਾ ਜਾਂਦਾ। ਪਰ ਧੰਨਾ ਇਹ ਲੋਕ ਜਿਹੜੇ ਡਟੇ ਰਹਿੰਦੇ ਆ ਤੇ ਜਦੋਂ ਸਜ਼ਾ ਹੋ ਜਾਂਦੀ ਆ ਉਦੋਂ ਫਿਰ 6 ਮਹੀਨੇ ਬਾਅਦ ਚਾਹੇ ਉਹ ਸਰਕਾਰ ਜਿਹਦੀ ਮਰਜ਼ੀ ਆ ਉਹ ਅਸੈਂਬਲੀ ਦੇ ਰਾਹੀਂ ਇਹਨਾਂ ਦੀ ਸਜ਼ਾ ਮਾਫ ਕਰਵਾ ਦਿੰਦੇ ਆ, ਗਵਰਨਰ ਰਾਹੀਂ। ਪਰ ਲੋਕ ਇੱਕ ਵਾਰੀ ਇਹ ਜ਼ਰੂਰ ਆ ਵੀ ਜਦੋਂ ਸਾਡੇ ਅੱਗੇ ਕੋਈ ਲਿਸਟ ਛਾਪਦੇ ਆ ਤਾਂ ਉਹਨਾਂ ਸਾਰਿਆਂ ਦੀ ਲਿਸਟ ਵਿੱਚ ਨਾਂ ਆਉਂਦੇ ਆ ਜਿਨ੍ਹਾਂ ਜ਼ਾਲਮ ਪੁਲਸੀਆਂ ਨੂੰ ਭਾਰਤੀ ਅਦਾਲਤੀ ਸਿਸਟਮ ਨੇ ਮੰਨਿਆ ਕਿ ਇਹਨਾਂ ਨੇ ਬਿਲਕੁਲ ਗਲਤ
ਤਰੀਕੇ ਨਾਲ ਲੋਕਾਂ ਤੇ ਜ਼ਬਰ ਕਰਕੇ, ਬੇਦੋਸ਼ੇ ਲੋਕਾਂ ਦਾ ਕਤਲ ਕਰਕੇ ਇੱਥੇ ਮਨੁੱਖੀ ਹੱਕਾਂ ਦਾ ਘਾਣ ਕੀਤਾ। ਸੋ ਜਿਹੜਾ ਇਹ ਸਾਰਾ ਕੁਝ ਹੋ ਰਿਹਾ, ਇਸ ਚੱਕਰ ਤੋਂ ਇਲਾਵਾ ਇਹ ਇੱਕ ਗੱਲ ਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ। 1986 ਚ ਸਰਬੱਤ ਖਾਲਸਾ ਹੁੰਦਾ। ਸਰਬੱਤ ਖਾਲਸਾ ਚ ਭਾਈ ਜਸਵੀਰ ਸਿੰਘ ਰੋਡੇ ਨੂੰ ਜਥੇਦਾਰ ਥਾਪਿਆ ਜਾਂਦਾ, ਪਰ ਭਾਈ ਰੋਡੇ ਜੇਲ੍ਹ 'ਚ ਸੀਗੇ ਤੇ ਉਹਨਾਂ ਦੀ ਥਾਂ ਦੇ ਉੱਤੇ ਭਾਈ ਕੌਂਕੇ ਨੂੰ ਜਥੇਦਾਰ ਥਾਪਿਆ ਗਿਆ ਸੀ। ਤੇ ਭਾਈ ਗੁਰਦੇਵ ਸਿੰਘ ਕੌਂਕੇ ਇੱਕ ਬਹੁਤ ਹੀ ਜ਼ਿਆਦਾ ਸ਼ਾਨਦਾਰ ਜ਼ਿੰਦਗੀ, ਗੁਰਸਿੱਖ ਜ਼ਿੰਦਗੀ, ਜਿਹੜਾ ਵੀ ਬੰਦਾ ਜ਼ਿੰਦਗੀ 'ਚ ਉਹਨਾਂ ਨੂੰ ਕਦੇ ਮਿਲਿਆ, ਜਿਹਨੇ ਵੀ ਉਹਨਾਂ ਨੂੰ ਆਪਦੇ ਅੱਖਾਂ ਨਾਲ, ਨੇਤਰਾਂ ਨਾਲ ਵੇਖਿਆ ਨਾ, ਕਦੇ ਉਹਦੇ ਨਾਲ ਗੱਲ ਕਰਕੇ ਜ਼ਰੂਰ ਦੇਖਿਓ ਵੀ ਕਿੰਨੀ ਉਹਨਾਂ 'ਚ ਪੰਥਕ ਭਾਵਨਾ ਸੀ, ਕੌਮ ਦਾ ਦਰਦ ਸੀ, ਦ੍ਰਿੜਤਾ ਕਿੰਨੀ ਸੀ, ਔਰ ਕੌਮ ਨੂੰ ਸਮਰਪਣ। ਉਹਨਾਂ ਤੋਂ ਪ੍ਰੇਰਨਾ ਲੈ ਕੇ ਹਜ਼ਾਰਾਂ ਹੀ ਸਿੱਖ ਨੌਜਵਾਨ ਜਿਹੜੇ ਆ ਉਹ ਗੁਰਬਾਣੀ ਵਾਲੇ, ਧਰਮ ਵਾਲੇ ਪਾਸੇ ਨੂੰ ਆਉਂਦੇ ਸੀ। ਸੰਗਤਾਂ ਉਹਨਾਂ ਕੋਲੇ ਜਾਂਦੀਆਂ ਸੀ ਤੇ ਜਦੋਂ ਵੀ ਕੋਈ ਰਫੜ ਪੈਂਦਾ ਸੀ, ਪਰਿਵਾਰਾਂ ਦਾ ਰੌਲਾ ਪੈਂਦਾ ਸੀ, ਤੇ ਲੋਕ ਕਹਿੰਦੇ ਸੀਗੇ ਵੀ ਥਾਣੇ ਕਚਹਿਰੀ ਖੱਜਲ ਹੋਣ ਨਾਲੋਂ ਭਾਈ ਕੌਂਕੇ ਕੋਲੇ ਚੱਲਦੇ ਆ। ਜਿਹੜੀਆਂ ਜ਼ਮੀਨਾਂ ਜਾਇਦਾਦਾਂ ਦੇ ਰੌਲੇ 30-30 ਸਾਲ, 40-40 ਸਾਲ ਅਦਾਲਤਾਂ ਦੇ ਵਿੱਚ ਲੋਕਾਂ ਨੂੰ ਲੁੱਟ ਖਾਂਦੇ ਆ, ਉਹ ਭਾਈ ਸਾਹਿਬ ਉੱਥੇ ਮਿੰਟਾਂ 'ਚ ਨਿਬੇੜ ਦਿੰਦੇ ਸੀ। ਧੀਆਂ ਭੈਣਾਂ ਦੇ ਰੌਲੇ ਹੁੰਦੇ ਸੀ, ਮਸਲੇ ਹੁੰਦੇ ਸੀਗੇ, ਪਰਿਵਾਰਕ ਕਲੈਸ਼ ਹੁੰਦੇ ਸੀ, ਉੱਥੇ ਵੀ ਭਾਈ ਕੌਂਕੇ ਨੇ ਗੱਲ ਸਾਰਿਆਂ ਦੀ ਤਸੱਲੀ ਕਰਵਾ ਦੇਣੀ। ਤੋ ਜਿਹੜਾ ਭਾਈ ਗੁਰਦੇਵ ਸਿੰਘ ਕੌਂਕੇ ਨੇ ਪੰਥ ਦੇ ਵਿੱਚ, ਸਮਾਜਿਕ ਖੇਤਰ ਵਿੱਚ, ਰਾਜਨੀਤਿਕ ਖੇਤਰ ਵਿੱਚ, ਧਾਰਮਿਕ ਖੇਤਰ ਵਿੱਚ ਜੋ ਜ਼ਿੰਮੇਵਾਰੀਆਂ ਨਿਭਾਈਆਂ ਨੇ, ਉਹ ਸਟੇਟ ਉਹਨਾਂ ਤੋਂ ਦੁਖੀ ਬੜੀ ਸੀ। ਸੋ ਜਦੋਂ ਬਿਆੰਤੇ ਬੁੱਚੜ ਦਾ ਰਾਜ ਆਇਆ ਤੇ ਜਿਉਂ-ਜਿਉਂ ਵੱਡੀਆਂ ਖਾੜਕੂ ਜਿਹੜੀਆਂ ਸ਼ਖਸੀਅਤਾਂ ਸੀ, ਉਹਨਾਂ ਤੇ ਦਬਾਅ ਵਧਿਆ। ਬਹੁਤ ਸਾਰੇ ਇਥੋਂ ਮੈਦਾਨ ਚੋਂ ਲਾਂਭੇ ਹੋਣ ਲਈ ਮਜਬੂਰ ਹੋ ਗਏ, ਪਾਕਿਸਤਾਨ ਚਲੇ ਗਏ ਜਾਂ ਵਿਦੇਸ਼ਾਂ ਨੂੰ ਨਿਕਲ ਗਏ, ਬਹੁਤ ਸਾਰੇ ਮਾਰੇ ਗਏ, ਸ਼ਹੀਦ ਹੋ ਗਏ, ਬਹੁਤ ਸਾਰੇ ਫੜੇ ਗਏ। ਉਦੋਂ ਫਿਰ ਸਟੇਟ ਨੂੰ ਇਹ ਸੀਗਾ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਵੀ ਛੱਡਣਾ ਨਹੀਂ, ਤੇ ਉਹਨਾਂ ਨੂੰ ਵੀ ਇਸ ਗੱਲ ਦਾ ਇਲਮ ਪਹਿਲਾਂ ਹੀ ਸੀਗਾ। ਤੇ ਉਹ ਜਦੋਂ ਆਖਰੀ ਵਾਰ ਉਹਨਾਂ ਨੂੰ ਦਸੰਬਰ 1992 ਚ ਚੱਕਿਆ, ਭਾਵੇਂ ਉਹਨਾਂ ਦਾ ਜਿਹੜਾ ਦੋਹਤਾ ਸੀਗਾ ਨਿੱਕਾ ਜਿਹਾ, ਉਹਦੀ ਉਹਨਾਂ ਦਿਨਾਂ 'ਚ ਮੌਤ ਹੋ ਗਈ ਸੀ, ਚਲਾਣੇ ਕਰ ਗਿਆ ਸੀ ਬੱਚਾ, ਤੇ ਉਹਦੇ ਕਰਕੇ ਪਰਿਵਾਰ ਦੇ ਵਿੱਚ ਕਾਫੀ ਅਫਸੋਸ ਵਾਲਾ ਮਾਹੌਲ ਸੀਗਾ। ਪਰ ਭਾਈ ਕੌਂਕੇ ਨੂੰ ਜਦੋਂ ਪੁਲਿਸ ਪਾਰਟੀ ਲੈਣ ਆਈ ਆ ਤਾਂ ਉਦੋਂ ਉਹਨਾਂ ਨੇ ਕਿਹਾ ਸੀ ਵੀ ਹੁਣ ਮੈਨੂੰ ਲੱਗਦਾ ਨਹੀਂ ਵੀ ਮੈਨੂੰ ਛੱਡਣਗੇ, ਤੇ ਉਹੀ ਭਾਣਾ ਵਾਪਰਿਆ ਤੇ ਭਾਈ ਕੌਂਕੇ ਨੂੰ ਨਵੇਂ ਸਾਲ ਵਾਲੇ ਦਿਨ ਰੌਲਾ ਪਾਤਾ ਵੀ ਉਹ ਤਾਂ ਜੀ ਹੱਥਕੜੀਆਂ ਸਮੇਤ ਫਰਾਰ ਹੋ। ਹੁਣ ਇਸ ਮਸਲੇ ਦੇ ਉੱਤੇ ਜਦੋਂ ਦਬਾਅ ਵਧਿਆ, ਅਕਾਲੀ ਸਰਕਾਰ ਬਣੀ, ਬਾਕੀ ਗੱਲ ਤੋਂ ਤਾਂ ਮੁੱਕਰ ਗਏ, ਪਰ ਪਤਾ ਨਹੀਂ ਕੀ ਹੋਇਆ ਵੀ ਇਹਨਾਂ ਨੇ ਉਦੋਂ ਇੱਕ ਜਿਹੜਾ ਸੀਨੀਅਰ ਅਫਸਰ ਸੀਗਾ BP ਤਿਵਾੜੀ, ਉਹ ਉਦੋਂ ADGP ਸਿਕਿਉਰਿਟੀ ਹੁੰਦਾ ਸੀਗਾ, ਤੇ ਉਹਨੂੰ ਜਿਹੜੀ ਸੀਗੀ 7 ਤਰੀਕ 6ਵਾਂ ਮਹੀਨਾ 1998 ਇਹ ਉਹਨੂੰ ਉਸ ਦਿਨ ਦੇ ਦਿੱਤੀ ਗਈ ਬਈ ਤੁਸੀਂ ਜੀ ਇਹਦੀ ਸਾਰੀ ਰਿਪੋਰਟ ਦਿਓ। BP ਤਿਵਾੜੀ ਨੂੰ ਕਿਹਾ ਗਿਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਦਾ ਜਿਹੜਾ ਕਤਲ ਆ ਉਹ ਕਿਵੇਂ ਹੋਇਆ, ਕੀ ਕਹਾਣੀ। ਉਹਦੀ ਜਿਹੜੀ ਇਹ ਰਿਪੋਰਟ ਸੀਗੀ ਉਹਨੇ ਬੜੀ ਜਲਦੀ ਇੱਥੇ ਜਮ੍ਹਾਂ ਕਰਾਤੀ ਸਾਰੀ ਸਰਕਾਰ ਕੋਲੇ, ਤੇ ਉਦੋਂ ਤੱਕ ਸਾਡੇ ਅਕਾਲੀ ਮੁੱਖ ਮੰਤਰੀ ਦਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਪਿਤਾ ਜੀ ਦਾ ਮੂਡ ਬਦਲ ਗਿਆ ਸੀ। ਫਿਰ ਉਸ ਤੋਂ ਬਾਅਦ ਪੰਥ ਪਿੱਟ ਕੇ ਮਰ ਗਿਆ, ਪਰ ਇਹਨਾਂ ਦੇ ਟੱਬਰ ਨੇ ਮੁੜ ਕੇ ਉਸ ਪਾਸੇ ਗੱਲ ਨਹੀਂ ਕੀਤੀ। ਕਾਂਗਰਸੀਆਂ ਤੋਂ ਜਾਂ ਆਮ ਆਦਮੀ ਪਾਰਟੀ ਤੋਂ ਤਾਂ ਵੈਸੇ ਕੋਈ ਆਸ ਨਹੀਂ ਸੀ। ਇਹਨਾਂ ਨੇ ਦੜ ਵੱਟ ਲਈ, 15 ਸਾਲ ਰਾਜ ਕਰ ਲਿਆ, ਤੇ ਅੱਜ ਜਿਹੜੀ ਭਕਾਈ ਮਾਰਦੇ ਆ ਬਈ ਜੀ ਸਾਡੇ ਤੇ ਦਬਾਅ ਬੜਾ ਸੀਗਾ ਕੋਟਕਪੂਰੇ ਬਰਗਾੜੀ ਕਾਂਡ ਵਗੈਰਾ ਦਾ, ਤੇ ਆਹ ਕਿਹਦਾ ਦਬਾਅ ਸੀਗਾ? ਸੱਚੀ ਗੱਲ ਤਾਂ ਇਹ ਆ, ਚਾਹੇ ਉਹ ਨਿਰੰਕਾਰੀਆਂ ਵਾਲਾ 1978 ਵਾਲਾ, ਉਦੋਂ ਵੀ ਉੱਪਰ ਅਪੀਲ ਕਰਨੀ ਸੀ ਜਦੋਂ ਹੇਠਲੀ ਅਦਾਲਤ ਚੋਂ ਬਰੀ ਹੋ ਗਏ ਸੀ ਸਾਰੇ ਮੁਜਰਮ ਨਰਕਧਾਰੀਏ। ਉਦੋਂ ਵੀ ਭਾਈ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੇ ਜਦੋਂ ਬਾਅਦ ਚ ਕਿਹਾ ਕਿ ਜੀ ਆਪਾਂ ਉੱਪਰ ਅਪੀਲ ਕਰਨੀ ਸੀ, ਤਾਂ ਬਾਦਲ ਸਾਹਿਬ ਨੇ ਸਰੇਆਮ ਉਦੋਂ ਝੂਠ ਬੋਲਿਆ ਕਿ ਮੈਨੂੰ ਤਾਂ ਭੁੱਲ ਗਿਆ, ਮੈਂ ਤਾਂ ਜੇ ਆ ਬੋ ਆ। ਇਵੇਂ ਹੀ ਹੁਣ ਹੋਰ ਮਸਲਿਆਂ 'ਚ ਕੀਤਾ। ਤੇ ਆਹ ਜਿਹੜਾ ਭਾਈ ਗੁਰਦੇਵ ਸਿੰਘ ਕੌਂਕੇ ਵਾਲਾ ਮਾਮਲਾ, ਇਹ ਹੁਣ ਅਕਾਲ ਤਖਤ ਸਾਹਿਬ ਦੇ ਉੱਤੇ ਸਾਰੀ ਰਿਪੋਰਟ ਜਿਹੜੀ ਆ ਉਹ ਇੱਥੇ ਸਬਮਿਟ ਕਰਾਈ ਗਈ ਆ, ਜਮ੍ਹਾਂ ਕਰਾਈ ਗਈ ਆ,
ਤੇ ਇਹਦਾ ਇੱਥੇ ਬਹੁਤ ਚਰਚਾ ਮਗਿਆ ਹੋਇਆ ਪੂਰਾ ਕਿ ਭਾਈ ਗੁਰਦੇਵ ਸਿੰਘ ਕੌਂਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ ਤੇ ਉਦੋਂ ਜਿਹੜੀ ਰਿਪੋਰਟ ਦੱਬੀ ਰੱਖੀ ਹੁਣ ਤੱਕ ਪੂਰਾ ਘੁੱਟ ਕੇ ਬੈਠੇ ਰਹੇ ਆ ਬਾਦਲ ਦਲੀਏ ਵੀ ਅੱਜ ਉਹ ਅਕਾਲ ਤਖਤ ਸਾਹਿਬ ਤੇ ਆ ਗਈ ਆ ਤੇ ਸੰਗਤ ਦੀ ਮੰਗ ਆ ਭਾਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ ਤੇ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਿਹਨੇ ਕਰਾਉਣੀ ਹੈ ਤੇ ਕਿਵੇਂ ਕਰਾਉਣੀ ਆ ਹੁਣ ਗੱਲ ਕਰੋ। ਸੋ ਇੱਕ ਵਾਰੀ ਫੇਰ ਬਾਦਲ ਦਲੀਏ ਜਿਹੜੇ ਨੇ ਉਹ ਕਸੂਤੇ ਜੇ ਫਸੇ ਹੋਏ ਹੈਗੇ ਆ ਤੇ ਉਹਨਾਂ ਦੀ ਜਿਹੜੀ ਆ ਜਾਨ ਉਹ ਸੌਖੀ ਨਹੀਂ ਛੁੱਟਣੀ। ਬੰਦਾ ਜਦੋਂ ਠੱਗੀ ਚੋਰੀ ਕਰਦਾ ਉਦੋਂ ਉਹਨੂੰ ਲੱਗਦਾ ਕਿ ਮੈਂ ਤਾਂ ਬੜਾ ਚਾਤਰ ਆ, ਮੈਂ ਬਚ ਲੂੰ, ਪਰ ਜੱਗ ਵੀ ਦੇਖਦਾ ਤੇ ਰੱਬ ਵੀ ਦੇਖਦਾ। ਇਹਨਾਂ ਨੇ ਸਾਡੇ ਕੌਮ ਦੇ ਨਾਲ ਜੋ ਧਰੋਹ ਕਮਾਇਆ ਉਹਦੀ ਗੱਲ ਜਦੋਂ ਵੀ ਛੇੜਦੇ ਆ ਤਾਂ ਸਾਡੇ ਵਿੱਚੋਂ ਬਹੁਤ ਸਾਰੇ ਬੰਦੇ ਕਹਿੰਦੇ ਨੇ, ਸੋਚਦੇ ਨੇ ਕਿ ਜੀ ਜੇਕਰ ਇਹ ਵੀ ਆਪਾਂ ਖਤਮ ਕਰ ਲਏ ਤਾਂ ਫਿਰ ਆਪਣਾ ਬਣੂ ਕੀ, ਵੀ ਪੰਥ ਇਹਨਾਂ ਦਾ ਮਥਾਜ ਆ, ਪੰਥ ਗੁਰੂ ਦਾ ਤੇ ਗੁਰੂ ਨੂੰ ਫਿਕਰ ਆ ਵੀ ਕਿਵੇਂ ਕਰਨਾ ਹੈ। ਪਰ ਇਹ ਗੱਲ ਜ਼ਰੂਰ ਆ ਕਿ ਇਹੀ ਸੋਚ ਦੇ ਤਹਿਤ ਕਿ ਸਾਤੋਂ ਬਿਨਾਂ ਸਿੱਖ ਹੋਰ ਕਿਹੜੇ ਪਾਸੇ ਜਾਣ ਲੱਗੇ ਆ, ਇਹ ਜਿਹੜੀਆਂ ਕਰਤੂਤਾਂ ਕੀਤੀਆਂ ਬਾਦਲ ਕਿਆਂ ਨੇ ਇਸੇ ਮਥਾਜਗੀ ਦੇ ਅਹਿਸਾਸ ਵਿੱਚੋਂ ਕੀਤੀਆਂ ਨੇ ਕਿ ਸਾਡਾ ਮਥਾਜ ਆ ਪੰਥ। ਸੋ ਇਸ ਵਹਿਮ ਚੋਂ ਭਰਮ ਚੋਂ ਨਿਕਲੋ। ਜਦੋਂ ਵੀ ਇਹਨਾਂ ਦੇ ਦੁਆਰਾ ਪੈਰ ਲੱਗ ਗਏ ਤਾਂ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਇਹ ਉਸੇ ਰਾਹ ਤੇ ਤੁਰਨਗੇ ਜਿਹਦੇ ਤੇ ਪਹਿਲਾਂ ਤੁਰੇ ਰਹੇ ਨੇ। ਇਹ ਭਾਰਤੀ ਹਕੂਮਤੀ ਤੰਤਰ ਦਾ ਹੱਥ ਚੋਕਾ ਬਣਨਗੇ ਤੇ ਭਾਈ ਗੁਰਦੇਵ ਸਿੰਘ ਕੌਂਕੇ ਵਰਗੀਆਂ ਸ਼ਖਸੀਅਤਾਂ ਜਾਂ ਹੋਰ ਜਿਹੜੇ ਸਿੱਖ ਜਾਂ ਸਟੇਟ ਨੂੰ ਰੜਕਦੇ ਆ ਉਹਨਾਂ ਵਿੱਚੋਂ ਕਿਸੇ ਦਾ ਵੀ ਕਿਵੇਂ ਵੀ ਇਹ ਘਾਣ ਕਰਨਗੇ। ਕਹਿੰਦੇ ਆ ਨਾ ਵੀ ਲਿਸਟਾਂ ਬਣਾਈ ਫਿਰਦੇ ਆ। ਤੋ ਚੇਤੇ ਕਰੋ ਜਦੋਂ ਪੰਜਾਬ ਦੇ ਵਿੱਚ ਲੋਕ ਇਹਨਾਂ ਨੂੰ ਪਿੱਟਦੇ ਸੀ, ਇਹਨਾਂ ਨੂੰ ਸਮਝਾਉਂਦੇ ਸੀ ਵੀ ਜਿਹੜੀ ਜਨਸੰਘ ਦੇ ਬੀਜੇਪੀ ਦੇ RSS ਦੇ ਤੁਸੀਂ ਪੈਰ ਲਵਾਈ ਜਾਂਦੇ ਹੋ ਇਹ ਆਪਾਂ ਨੂੰ ਲੈ ਬੈਠੂ ਚੀਜ਼, ਬਈ ਇਹ ਇਹਨਾਂ ਦੇ 2 MP ਹੁੰਦੇ ਸੀ ਕਿਸੇ ਵੇਲੇ ਤੇ ਤੁਸੀਂ ਇਹਨਾਂ ਨੂੰ ਸਿਆਸੀ ਤੌਰ ਤੇ ਮਜ਼ਬੂਤ ਕਰ ਰਹੇ ਹੋ। ਚੇਤੇ ਹੈ ਸਭ ਨੂੰ ਕਿ ਜਿਹੜਾ ਸਭ ਤੋਂ ਪਹਿਲਾਂ ਬਿਨਾਂ ਸ਼ਰਤ ਸਮਰਥਨ ਵਾਲੀ ਜਿਹੜੀ ਫੁਗਰੀ ਮਾਰੀ ਸੀ ਉਹ ਇਸ ਬਾਦਲ ਦਲ ਨੇ ਮਾਰੀ ਸੀ। ਤੇ ਨਤੀਜਾ ਕੀ ਨਿਕਲਿਆ ਕਿ ਅੱਜ ਬੀਜੇਪੀ ਇੰਨੀ ਮਜ਼ਬੂਤ ਹੋ ਗਈ ਆ ਵੀ ਇਹਨਾਂ ਨੂੰ ਟੁੱਕ ਤੇ ਡੇਲਾ ਨਹੀਂ ਸਮਝਦੀ, ਉਹ ਕਿਸੇ ਹੋਰ ਨੂੰ ਵੀ ਕੁਝ ਨਹੀਂ ਸਮਝਦੇ ਜਿਨ੍ਹਾਂ ਦੇ ਸਿਰ ਦੇ ਉੱਤੇ ਉਹਨਾਂ ਨੇ ਇਹ ਥਾਂ ਹਾਸਲ ਕੀਤਾ। ਅਗਲਿਆਂ ਦਾ ਹਾਲ ਚਾਲ ਇਹ ਆ ਵੀ ਜਿਹੜੇ ਮੋਦੀ ਤੋਂ ਪਹਿਲਾਂ ਬੀਜੇਪੀ ਦੇ ਲੀਡਰ ਸੀ ਅਡਵਾਨੀ ਵਰਗੇ, ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਤੇ ਹੋਰ ਜਿੰਨੇ ਵੀ ਸੀ ਉਹਨਾਂ ਦੀ ਕਿਸੇ ਦੀ ਕੋਈ ਸੱਦ ਪੁੱਛ ਨਹੀਂ। ਹੁਣ ਉੱਥੇ ਜਿਹੜਾ ਅਗਲੇ ਮਹੀਨੇ ਇਹਨਾਂ ਨੇ ਰੱਖਿਆ ਪ੍ਰੋਗਰਾਮ ਵੀ ਆਪਾਂ ਜੀ ਉੱਥੇ ਅਯੋਧਿਆ ਚ ਬੜਾ ਰਾਮ ਲੱਲਾ ਦਾ ਕਰਨਾ, ਉੱਥੇ ਮੂਰਤੀ ਪਤਾ ਨਹੀਂ ਕੀ ਕਰਨਾ। ਉੱਥੇ ਕਹਿੰਦੇ ਆ ਵੀ ਅਡਵਾਨੀ ਉਹਨਾਂ ਨੂੰ ਸੁਨੇਹਾ ਲਾ ਵੀ ਦਿੱਤਾ ਵੀ ਉੱਥੇ ਤੁਸੀਂ ਦਿਖਣੇ ਨਹੀਂ ਚਾਹੀਦੇ। ਜਿਹੜਾ ਅਡਵਾਨੀ ਰਥ ਯਾਤਰਾ ਕੱਢ ਕੇ ਜਾਂ ਹੋਰ ਪੰਜਾਬ ਦੇ ਵਿੱਚ ਸਾਰੇ ਭਾਰਤ ਵਿੱਚ ਲਾਗੂ ਲਾਉਂਦਾ ਰਿਹਾ, ਕੀ ਕੁਛ ਹੋਇਆ ਗੋਧਰਾ ਕਾਂਡ ਤੇ ਉਸ ਤੋਂ ਬਾਅਦ ਉੱਥੇ ਜਿਹੜਾ ਬੰਬੇ ਚ ਬਲਾਸਟ ਹੋਏ ਜੀ ਚਾ ਦਾਊਦ ਵਰਗਿਆਂ ਦਾ ਰਫੜ ਪਿਆ, ਫਿਰ ਜਿਹੜੀ ਬੰਬੇ ਦੀ ਉੱਥੇ ਕ੍ਰਾਈਮ ਦੀ ਇੰਡਸਟਰੀ ਆ ਡੀ ਕੰਪਨੀ, ਉਹ ਸਾਰਾ ਕੁਛ ਵਰਤਾਰਾ ਵਾਪਰਿਆ, ਉਹ ਸਾਰੀ ਕਤਲੋਗਾਰਦ ਖੂਨ ਖਰਾਬਾ, ਉਹਦਾ ਰਿਜ਼ਲਟ ਅੱਜ ਕਿੱਥੇ ਨਿਕਲਿਆ ਵੀ ਅਡਵਾਨੀ ਜਿਹੜਾ ਇਹ ਸਾਰੀ ਖੇਡ ਦਾ ਉਦੋਂ ਮੁੱਖ ਦੋਸ਼ੀ ਜਾਂ ਮੁੱਖ ਚਿਹਰਾ ਹੁੰਦਾ ਸੀ, ਅੱਜ ਉਹਨੂੰ ਉੱਥੇ ਜਾਣ ਦਾ ਅਯੋਧਿਆ 'ਚ ਹੁਕਮ ਨਹੀਂ ਹੈਗਾ। ਤੇ ਉਹਦੀਆਂ ਜਦੋਂ ਫੋਟੋਆਂ ਦੇਖਦੇ ਆ ਵੀ ਕਿਸੇ ਪਾਸੇ ਉਹਨੂੰ ਕੋਈ ਥਾਂ ਨਹੀਂ। ਤੇ ਇਹ ਮੋਦੀ ਜਿਹੜਾ ਹੈ ਉਦੋਂ ਬਾਅਦ ਅਗਲੇ ਯੋਗੀ ਤਿਆਰ ਕਰੀ ਫਿਰਦੇ ਆ, ਯੋਗੀ ਤੋਂ ਬਾਅਦ ਕਿਸੇ ਹੋਰ ਨੂੰ ਤਿਆਰ ਕੀਤਾ ਹੋਣਾ। ਸੋ ਜਿਹੜਾ ਉਹਨਾਂ ਦਾ ਗੱਦੀ ਤੇ ਬਿਠਾਇਆ ਹੁੰਦਾ ਜਮੂਰਾ, ਉਸ ਜਮੂਰੇ ਤੋਂ ਵੱਧ ਉਹ ਕੰਮ ਲੈਂਦੇ ਆ ਤਾਂ ਕਿ ਜਿਹੜਾ ਗਾਹਾਂ ਵਾਲਾ ਉਹਨੂੰ ਫਿਰ ਇਹ ਹੋਵੇ ਕਿ ਜੇ ਮੈਂ ਇਹਦੇ ਨਾਲੋਂ ਵੱਧ ਸਖਤ ਬਣ ਕੇ ਦਿਖਾਉਂ ਤਾਂ ਮੈਨੂੰ ਸੀਟ ਮਿਲਣੀ ਹੈ। ਸੋ ਅਡਵਾਨੀ ਵੇਲੇ ਜਿਹੜੀ RSS ਆ ਉਹਨੇ ਮੋਦੀ ਤਿਆਰ ਕੀਤਾ ਤੇ ਮੋਦੀ ਨੇ ਉਹ ਸਾਰਾ ਕੁਝ ਕਰਕੇ ਅਡਵਾਨੀ ਲਾਂਭੇ ਕੀਤਾ ਤੇ ਅਡਵਾਨੀ ਦੇ ਜਿਉਂਦੇ ਜੀ ਮੋਦੀ ਨੇ ਸਿਖਰਾਂ ਦਿਖਾਈਆਂ ਹਿੰਦੂ ਤਵੀ। ਫੇਰ ਹੁਣ ਜੋਗੀ ਆ ਉਹਦੇ ਨਾਲ ਲੱਗਿਆ ਹੋਇਆ, ਉਹ ਉਸ ਤੋਂ ਵੱਧ ਤਿੱਖਾ ਹੁੰਦਾ ਫਿਰਦਾ। ਇਹੋ ਜਿਹੇ ਮਾਹੌਲ ਦੇ ਵਿੱਚ ਭਾਰਤ ਵਿੱਚ ਵਸਦੀਆਂ ਘੱਟ ਗਿਣਤੀਆਂ ਦਾ ਕੀ ਹਸ਼ਰ ਹੋ ਸਕਦਾ ਉਹ ਆਪਾਂ ਚੇਤੇ ਕਰ ਲਓ।
ਜਿਹੜੇ ਲੋਕ ਕਹਿੰਦੇ ਆ ਵੀ ਇੱਥੇ ਆਪਾਂ ਨੂੰ ਪ੍ਰੋਬਲਮ ਕੀ ਆ, ਸਮੱਸਿਆ ਕੀ ਆ, ਆਪਾਂ ਇੱਥੇ ਗੁਲਾਮ ਨਹੀਂ ਹੈਗੇ, ਉਹਨਾਂ ਨੂੰ ਪਤਾ ਨਹੀਂ ਕੀ ਦਿਖਦਾ ਇਸ ਮੁਲਕ ਦੇ ਵਿੱਚੋਂ। ਪਰ ਜਿਹਦੀਆਂ ਮਨ ਤਨ ਦੀਆਂ ਅੱਖਾਂ ਖੁੱਲੀਆਂ ਨੇ, ਜਿਹਨੂੰ ਮਾੜੀ ਮੋਟੀ ਸੁਰਤ ਵਾ, ਉਹਦਾ ਸ਼ਰੇਆਮ ਦੇਖਦਾ ਵੀ ਇੱਥੇ ਸਭ ਤੋਂ ਵੱਡੀ ਬਹੁ ਗਿਣਤੀ ਜਿਹੜੇ ਮੁਸਲਮਾਨ ਨੇ, ਨਾ ਉਹ ਇੱਥੇ ਸੁਰੱਖਿਅਤ ਨੇ, ਨਾ ਉਹ ਈਸਾਈ ਸੁਰੱਖਿਅਤ ਨੇ, ਜਿਹੜੇ ਕਿ ਜਿਨ੍ਹਾਂ ਦੇ ਮਗਰ ਵੱਡੇ ਵੱਡੇ ਰਾਜ ਭਾਗ ਨੇ। ਇੱਥੇ ਜਦੋਂ ਮੁਸਲਮਾਨਾਂ ਦਾ ਤੇ ਈਸਾਈਆਂ ਦਾ ਕੋਈ ਬੰਨ ਸੁਭ ਨਹੀਂ ਬਣਦਾ, ਤੇ ਸਿੱਖ ਜਿਨ੍ਹਾਂ ਨੂੰ ਸਵਾਏ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਕੋਈ ਹੋਰ ਓਟ ਆਸਰਾ ਨਹੀਂ, ਤਾਂ ਜਿਹੜਾ ਟਾਰਗੇਟਿੰਗ ਕਿਲਿੰਗ ਵਾਲਾ ਅਮਰੀਕਾ 'ਚ ਪੰਗਾ ਲੈ ਰਹੇ ਸੀ, ਉਦੋਂ ਪਹਿਲਾਂ ਉਹਨਾਂ ਨੇ ਫੜ ਲਏ ਬੰਦੇ ਨਿਖਲ ਗੁਪਤੇ ਵਰਗੇ। ਨਹੀਂ ਤਾਂ ਇਹ ਤਾਂ ਜਿਵੇਂ ਕਹਿੰਦਾ ਸੀ ਨਾ ਮਿਸਟਰ ਜਨਾਬ ਵੀ ਸਿੱਖੋ ਤੁਸੀਂ ਜਾਣਦੇ ਹੀ ਨਹੀਂ ਹੈਗੇ ਇਹਨਾਂ ਨੂੰ, ਤੁਸੀਂ ਇਹਨਾਂ ਨੂੰ ਗੁਲਾਮ ਸਾਥੀ ਦੇ ਰੂਪ 'ਚ ਹੀ ਦੇਖਿਆ। ਜਦੋਂ ਇਹਨਾਂ ਦੇ ਹੱਥ 'ਚ ਤਾਕਤ ਹੋਊਗੀ ਉਦੋਂ ਦਿਨੇ ਤਾਰੇ ਦਿਖਾਉਣਗੇ। ਤੇ ਅੱਜ ਉਹ ਭਾਜਪਾ ਸਿੱਖਾਂ ਨੂੰ ਵੰਗਾਰ ਰਹੀ ਆ ਬਈ ਜੇਕਰ ਮਾਫੀ ਮੰਗ ਲਓਗੇ, ਸਾਡੇ ਕੋਲੇ ਰਹਿਮ ਦੀ ਅਪੀਲ ਕਰੇ ਰਾਜੋਆਣਾ, ਫੇਰ ਕਹਿੰਦੇ ਆ ਕੋਈ ਗੱਲ ਸੁਣਾਂਗੇ। ਇਸ ਤਰ੍ਹਾਂ ਦੇ ਲੋਕਾਂ ਨੂੰ ਇੱਕ ਜ਼ਹਿਰ ਵਾਲੀ ਜਿਹੜੀ ਆ ਕੋਈ ਬੂਟੀ ਹੋਵੇ, ਉਹਨੂੰ ਪਾਣੀ ਪਾ ਪਾ ਕੇ ਵੱਡਾ ਕਰਨ ਵਾਲਾ ਜਿਹੜਾ ਕੋਈ ਵਿਅਕਤੀ ਆ, ਉਹਨੂੰ ਕਮਲਾ ਕਹੀਏ ਕਿ ਸਿਆਣਾ ਕਹੀਏ? ਕਿਹਨੂੰ ਨਹੀਂ ਸੀ ਪਤਾ ਵੀ ਕਾਂਗਰਸ ਭੈੜੀ ਆ, ਪਰ ਕਾਂਗਰਸ ਨਾਲੋਂ ਵੀ ਗੰਦੀ, ਕਾਂਗਰਸ ਨਾਲੋਂ ਵੀ ਭੈੜੀ ਜ਼ਹਿਰ ਨਫ਼ਰਤ ਇਹ ਗੰਗੂ ਦੇ ਵਾਰਸ ਨੇ। ਗੰਗੂ ਬਾਹਮਣ ਦੀ ਸੋਚ ਇਹਨਾਂ ਦੇ ਅੰਦਰ ਕੰਮ ਕਰਦੀ, ਤੇ ਇਹ ਆਪਾਂ ਜਾਣਦੇ ਆ। ਅੱਜ ਇਹਨਾਂ ਦਿਨਾਂ ਦੇ ਵਿੱਚ ਆਪਣੇ ਸਾਰਿਆਂ ਦੇ ਅੰਦਰ ਘਰਾਂ ਦੇ ਵਿੱਚ ਇਹ ਚਰਚਾ ਚੱਲਦੀ ਆ, ਔਰ ਚੱਲਣੀ ਚਾਹੀਦੀ ਆ ਕਿ ਕਿਵੇਂ ਦਸ਼ਮੇਸ਼ ਪਾਤਸ਼ਾਹ ਨੂੰ ਕਿਲਾ ਛੱਡਣਾ ਪਿਆ। ਹੁਣ ਕਿਲਾ ਛੱਡਣ ਵਾਲੀ ਘਟਨਾ ਨਾਲ ਜਿਹੜਾ ਸਾਡਾ ਇਤਿਹਾਸਕ ਪ੍ਰਸੰਗ ਜੁੜਦਾ, ਉਹਦੇ ਵਿੱਚ ਦੋ ਪੱਖ ਨੇ। ਇੱਕ ਤਾਂ ਇਹ ਕਿ ਕੁਰਾਨ ਦੀਆਂ ਕਸਮਾਂ ਖਾ ਕੇ ਜੀ ਉਥੋਂ ਇਹ ਭਰੋਸਾ ਬਣਵਾਇਆ ਗਿਆ ਕਿ ਜੀ ਜੇ ਤੁਸੀਂ ਕਿਲਾ ਛੱਡ ਦਿੰਦੇ ਹੋ ਅਸੀਂ ਤੁਹਾਨੂੰ ਕੁਛ ਨਹੀਂ ਕਵਾਂਗੇ। ਦੂਜਾ ਇਹ ਵੀ ਆਟੇ ਦੀਆਂ ਗਊਆਂ ਬਣਾ ਕੇ ਹਿੰਦੂਆਂ ਨੇ ਸੌਹਾਂ ਖਾਧੀਆਂ, ਪਰਣ ਕੀਤੇ, ਪਰ ਦੋਨਾਂ ਨੇ ਹੀ ਪਰਣ ਤੋੜੇ ਤੇ ਬਾਅਦ ਵਿੱਚ ਹਮਲਾ ਕਰ ਦਿੱਤਾ। ਜਿਹੜਾ ਸਰਸਾ ਨਦੀ ਵਾਲੀ ਜੰਗ, ਬਾਅਦ ਚ ਪਰਿਵਾਰ ਵਿਛੋੜਾ ਪੈਂਦਾ ਹੈ, ਤੇ ਕਿਵੇਂ ਚਮਕੌਰ ਦੀ ਜੰਗ, ਫਿਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਉਪਰੰਤ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ 'ਚ ਆ ਕੇ ਪਿੰਡ ਦਾ ਸਰਾਣਾ ਲਾ ਕੇ ਉੱਥੇ ਫਿਰ ਸਿੰਘ ਮਗਰ ਪਹੁੰਚਦੇ ਆ, ਤੇ ਭਾਈ ਗਨੀ ਖਾਂ, ਭਾਈ ਨਵੀ ਖਾਂ ਕਿਵੇਂ ਪਾਤਸ਼ਾਹ ਨੂੰ ਨੀਲੇ ਬਾਣੇ ਪਹਿਨਾ ਕੇ ਉੱਚ ਦਾ ਪੀਰ ਬਣਾ ਕੇ ਆਲਮਗੀਰ ਸਾਹਿਬ ਤੱਕ ਦਾ ਇਤਿਹਾਸ, ਤੇ ਉਸ ਤੋਂ ਅੱਗੇ ਫਿਰ ਮਾਲਵੇ ਦੇ ਪਿੰਡਾਂ ਵਿੱਚ ਦੀ ਉਹ ਰਾਏਕੋਟ, ਰਾਏ ਕੱਲੇ ਤੋਂ ਅੱਗੇ ਦੀਨੇ ਕਾਂਗੜ, ਤੇ ਉੱਥੇ ਫਿਰ ਮੁਕਤਸਰ ਦੇ ਕੋਲ ਜਿੱਥੇ ਜੰਗ ਹੋਈ ਖਦਰਾਣੇ ਦੀ ਢਾਬ ਤੇ। ਉਪਰੰਤ ਇਹ ਸਾਰਾ ਜਿਹੜਾ ਇਤਿਹਾਸ ਆ ਇਹਨਾਂ ਦਿਨਾਂ ਦੇ ਵਿੱਚ ਸਾਡੇ ਸਾਰਿਆਂ ਦੇ ਘਰ ਪਰਿਵਾਰਾਂ 'ਚ ਚੱਲਦਾ। ਤੇ ਇਹ ਗੱਲ ਅੱਜ ਦੇ ਸੰਦਰਭ ਵਿੱਚ ਕਿਉਂ ਸਾਨੂੰ ਚੇਤੇ ਕਰਨੀ ਪੈ ਰਹੀ ਆ, ਉਹ ਇਹ ਆ ਕਿ ਜਿਹੜਾ ਕੁਝ ਉਦੋਂ ਗੰਗੂ ਬਾਹਮਣ ਨੇ ਕੀਤਾ, ਉਹ ਸਾਰਾ ਕੁਝ ਇਸ ਵੇਲੇ ਕੌਣ ਆ ਜਿਹੜਾ ਗੰਗੂ ਬਾਹਮਣ ਦਾ ਰੋਲ ਨਿਭਾ ਰਿਹਾ? ਉਸ ਵੇਲੇ ਸੁੱਚਾਨੰਦ ਸੀ ਇੱਕ, ਜਿਹਨੇ ਕਿਹਾ ਵੀ ਸੱਪ ਦੇ ਬੱਚੇ ਸੱਪ ਹੁੰਦੇ। ਉਹ ਅੱਜ ਸਾਨੂੰ ਪਛਾਣਨਾ ਪਊ ਵੀ ਅੱਜ ਕਿਹੜਾ ਵਾ ਜਿਹੜਾ ਸਿੱਖੀ ਅਤੇ ਸਿੱਖਾਂ ਬਾਰੇ ਉਸ ਸੁੱਚਾਨੰਦ ਬਣਿਆ ਕਰਦਾ। ਐਵੇਂ ਹੀ ਜਦੋਂ ਆਪਾਂ ਇਹ ਕਹਿੰਦੇ ਆ ਕਿ ਜੀ ਆਟੇ ਦੀਆਂ ਗਊਆਂ ਬਣਾ ਕੇ ਕਸਮਾਂ ਖਾਧੀਆਂ ਤੇ ਮੁੱਕਰ ਗਏ, ਤੇ ਮੁੱਕਰਿਆ ਤਾਂ ਫਿਰ ਅੱਜ ਵੀ ਆ ਅਮਿਤ ਸ਼ਾਹ। ਚੇਤੇ ਆ ਨਾ ਜਦੋਂ 2019 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਕਿ ਜੀ ਜਿਹੜੇ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਆ ਉਹਦੀਆਂ ਰਿਹਾਈਆਂ ਹੋਣਗੀਆਂ, ਤੇ ਭਾਈ ਰਾਜੋਆਣੇ ਦਾ ਨਾਂ ਵੀ ਸੀਗਾ, ਹੋਰ ਵੀ ਸਿੰਘਾਂ ਦੇ ਨਾਂ ਸੀ, ਤੇ ਅਗਲੇ ਸਾਫ਼ ਮੁੱਕਰ ਗਏ। ਸੋ ਜਿਨ੍ਹਾਂ ਲਈ ਮੁੱਕਰਨਾ ਕੋਈ ਗੱਲ ਹੀ ਨਹੀਂ, ਜਿਹੜੇ 3 ਸਦੀਆਂ ਤੋਂ ਮੁੱਕਰਨ ਦਾ ਇਤਿਹਾਸ ਚੱਕੀ ਫਿਰਦੇ ਆ, ਜਿਹੜੇ 5 ਸਦੀਆਂ ਤੋਂ ਅੰਦਰ ਨਫ਼ਰਤ ਚੱਕੀ ਫਿਰਦੇ ਆ, ਧੰਨ ਦੀ ਆ ਸਿੱਖ ਕੌਮ ਜਿਹੜੀ ਇਹੋ ਜਿਹਾ ਤੇ ਯਕੀਨ ਕਰਦੀ ਆ, ਤੇ ਧੰਨ ਦੇ ਆ ਇਹ ਸਿੱਖ ਕੌਮ ਦੇ ਲੀਡਰ, ਉਹ ਧਾਰਮਿਕ ਅਤੇ ਸਿਆਸੀ ਆਗੂ ਜਿਹੜੇ ਸਿੱਖੀ ਦੀਆਂ ਜੱਫੀਆਂ
उस हिंदू तवी लीडरशिप ना पवाई जाते भी ये हिंदू सिख एकता जी, ये भरा आ, ये किधरली सियाणप आ जी? ये कौम नूं मरवाउण वालियां गल्लां कि कौम नूं बचाउण वालियां गल्लां? कदे हो ही नहीं सकदा भी जदों भी हिंदू तवियां नूं ताकत मिले ते वो सिੱਖੀ ਦੀਆਂ जड़ां ना पट्टण। ਇਹ ਹੋ ਹੀ ਨਹੀਂ ਸਕਦਾ ਵੀ ਕਦੇ ਮਨਮਤ ਅਤੇ ਗੁਰਮਤ ਦਾ ਮੇਲ ਹੋ ਜਾਵੇ। 5 ਸਦੀਆਂ ਤੋਂ ਕਿਹੜਾ ਮੌਕਾ ਜਦੋਂ ਸਿੱਖਾਂ ਨੇ ਆਪਦਾ ਧਰਮ ਨਾ ਨਿਭਾਇਆ ਹੋਵੇ, ਦੀਨ ਦੁਖੀ ਦੀ ਬਾਹ ਨਾ ਫੜੀ ਹੋਵੇ, ਕੋਈ ਵੀ ਹੋਵੇ ਜਿਹੜਾ ਦਰ ਤੇ ਆ ਗਿਆ ਉਹਦੇ ਲਈ ਸੀਸ ਕਟਾਉਣ ਤੱਕ ਗਏ। ਪਰ ਅਫਸੋਸ ਦੀ ਗੱਲ ਇਹ ਆ ਕਿ ਜਿਨ੍ਹਾਂ ਲਈ ਗੁਰੂ ਦੇ ਸਿੱਖਾਂ ਨੇ ਤੇਗਾਂ ਮਾਰੀਆਂ, ਕੁਰਬਾਨੀਆਂ ਕੀਤੀਆਂ, ਉਹ ਕਹਿੰਦੇ ਆ ਸਿੱਖ ਤਾਂ ਸਾਡੇ ਚੋਂ ਨਿਕਲੇ ਨੇ, ਸਿੱਖੀ ਦਾ ਕੋਈ ਵੱਖਰਾ ਕਨਸੈਪਟ ਹੀ ਨਹੀਂ, ਸਿੱਖ ਇੱਕ ਵੱਖਰੀ ਕੌਮ ਹੀ ਨਹੀਂ, ਇਹ ਹਿੰਦੂ ਨੇ। ਤੇ ਜੇ ਇਹਨਾਂ ਨੇ ਹਿੰਦੂ ਹੋਣਾ ਨਾ ਮੰਨਿਆ ਫਿਰ ਸਾਡੇ ਕੋਲੇ ਬੜੇ ਤਰੀਕੇ ਨੇ। ਤਰੀਕਿਆਂ ਦੇ ਵਿੱਚ ਅਗਲਿਆਂ ਨੇ ਇੱਕ ਤਾਂ ਇਹ ਫੜਿਆ ਹੋਇਆ ਵੀ ਜਿਹੜੇ ਜਿਹੜੇ ਬਾਹਲੇ ਰੜਕਦੇ ਆ, ਅਣਖ ਗੈਰਤ ਵਾਲੇ ਆ, ਉਹਨਾਂ ਨੂੰ ਕਤਲ ਕਰੀ ਚੱਲੋ। ਟਾਰਗੇਟ ਕਿਲਿੰਗ ਵਾਲਾ ਕੰਮ, ਜਾਂ ਵੈਸੇ ਇੱਥੇ ਜਿਹੜਾ ਭਾਈ ਗੁਰਦੇਵ ਸਿੰਘ ਕੌਂਕੇ ਤੋਂ ਜਾਂ ਹੋਰ ਚੀਜ਼ਾਂ ਤੋਂ ਆਪਾਂ ਅੰਦਾਜ਼ਾ ਲਾ ਲਓ ਵੀ ਕਿਵੇਂ ਕਤਲ ਹੋਏ ਆ, ਕਿਵੇਂ ਕਤਲ ਹੁੰਦੇ ਰਹੇ ਨੇ। ਤੇ ਇੱਕ ਹੈਗਾ ਹੋਰ ਤਰੀਕਾ ਇਹਦੇ ਨਾਲ ਜੁੜਦਾ ਹੀ ਆ ਵੀ ਜਿਹੜੇ ਜਿਹੜੇ ਕਰੰਟ ਵਾਲੇ ਨੇ ਮਾੜਾ ਮੋਟਾ ਹਥਿਆਰ ਨੂੰ ਹੱਥ ਪਾਉਂਦੇ ਆ, ਜਿਨ੍ਹਾਂ 'ਚ ਤੱਤ ਵਾ, ਉਹਨਾਂ ਨੂੰ ਕਰਾਹੇ ਪਾਓ ਤੇ ਗੁੰਡੇ ਬਦਮਾਸ਼ ਗੈਂਗਸਟਰ ਵਾਲੇ ਪਾਸੇ ਤਾਂ ਤੋਰੋ। ਗਾਣੇ ਇਹੋ ਜਿਹੇ ਲਿਆਓ, ਫਿਲਮਾਂ ਇਹੋ ਜਿਹੀਆਂ ਲਿਆਓ, ਮਾਹੌਲ ਇਹੋ ਜਿਹਾ ਸਿਰਜੋ ਕਿ ਸਿੱਖਾਂ ਦੇ ਉਹ ਧੀ ਪੁੱਤ ਜਿਨ੍ਹਾਂ ਦੇ ਅੰਦਰ ਕੌਮ ਲਈ ਲੜਨ ਮਰਨ ਦਾ ਜਜ਼ਬਾ ਹੈ, ਉਹਨਾਂ ਨੂੰ ਗੈਂਗਸਟਰ ਬਣਨ ਲਈ, ਗੁੰਡੇ ਬਦਮਾਸ਼ ਬਣਨ ਲਈ ਜ਼ਿਆਦਾ ਵਧੀਆ ਲੱਗੇ ਤੇ ਫਿਰ ਠਾ ਕਤਲ ਕਰੀ ਚੱਲੋ। ਪਿਛਲੇ 15 ਕੁ ਦਿਨ ਹੋਏ ਆ, 10 ਕੁ ਦਿਨ ਪੰਜਾਬ ਦੇ ਭਗਵੰਤ ਮਾਨ ਨੇ, ਮੁੱਖ ਮੰਤਰੀ ਨੇ ਇਹ ਬਿਆਨ ਦਿੱਤਾ ਸੀਗਾ ਵੀ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਉਹ ਚੇਤੇ ਰੱਖਣ ਵੀ ਪਤਾ ਨਹੀਂ ਅਗਲਾ ਚੌਕ ਟੱਪਣ ਕਿ ਨਾ ਟੱਪਣ। ਆਪਾਂ ਜੁਰਮ ਦੇ ਖਿਲਾਫ ਆ, ਪਰ ਜੁਰਮ ਨਾਲ ਨਜਿੱਠਣ ਲਈ ਇਸ ਮੁਲਕ ਨੇ ਕੋਈ ਕਾਨੂੰਨ ਬਣਾਇਆ, ਕੋਈ ਸਿਸਟਮ ਬਣਾਇਆ ਤੇ ਉਹਨਾਂ ਮੁਜਰਮਾਂ ਨੂੰ ਉਹਨਾਂ ਪਾਪੀਆਂ, ਦੁਸ਼ਟਾਂ, ਅਪਰਾਧੀਆਂ ਨੂੰ ਜਿਨ੍ਹਾਂ ਨੇ ਕੋਈ ਜੁਰਮ ਕੀਤਾ ਉਹਨਾਂ ਨੂੰ ਫੜੋ, ਉਹਨਾਂ ਦੇ ਉੱਤੇ ਮੁਕੱਦਮੇ ਚਲਾਓ, ਸਜ਼ਾ ਦਿਵਾਓ ਤੇ ਉਹਨਾਂ ਦੇ ਅੰਦਰ ਕੋਈ ਜਿਹੜੀ ਗੜਬੜ ਆ ਉਹ ਠੀਕ ਕਰੋ। ਪਰ ਇੱਥੇ ਨਵਾਂ ਹੀ ਚੱਜ ਫੜ ਲਿਆ। ਪਿਛਲੇ 15 ਦਿਨ ਦੇ ਵਿੱਚ ਠਾ ਲਗਾਤਾਰ ਝੂਠੇ ਪੁਲਿਸ ਮੁਕਾਬਲਿਆਂ ਵਾਲੀ ਗੱਲ ਚੱਲ ਰਹੀ ਆ। ਸਾਰਿਆਂ ਨੂੰ ਪਤਾ ਵੀ ਜਿਹੜੇ ਮੁੰਡਿਆਂ ਦੇ ਮੁਕਾਬਲੇ ਬਣਾਏ ਜਾ ਰਹੇ ਨੇ ਉਹ ਪਹਿਲਾਂ ਹੀ ਫੜੇ ਹੁੰਦੇ ਆ ਤੇ ਉਹਨਾਂ ਨੂੰ ਲਿਜਾ ਕੇ ਕੋਲੇ ਟੁੱਟਿਆ ਜਿਹਾ ਪਿਸਤੌਲ ਰੱਖ ਦਿੰਦੇ ਆ ਤੇ ਲਓ ਜੀ ਐ ਹੋਇਆ। ਅੱਜ ਫੇਰ ਜਲੰਧਰ 'ਚ ਰੌਲਾ ਪਿਆ ਹੋਇਆ ਵਾ ਵੀ ਉੱਥੇ ਮੁਕਾਬਲਾ ਹੋ ਗਿਆ, ਕੱਲ ਕਿਤੇ ਹੋਰ ਸੀ, ਪਰਸੋਂ ਕਿਤੇ ਹੋਰ ਸੀ। ਇਹ ਵੀ ਉਸੇ ਖੇਡ ਦਾ ਹਿੱਸਾ ਵਾ ਕਿ ਪੰਜਾਬ ਦੇ ਸਿੱਖਾਂ ਦੇ ਦਿਲ ਦਿਮਾਗ ਵਿੱਚ ਸਟੇਟ ਦੀ ਦਹਿਸ਼ਤ, ਟੈਰਰ ਪਾ ਦੇਣਾ ਕਿ ਕੋਈ ਚੂੰ ਨਾ ਕਰਿਓ, ਮਾਰ ਦੇਣਗੇ। ਇੱਕ ਤਰੀਕਾ ਇਹ ਆ ਬਈ ਸਿੱਖਾਂ ਦੇ ਅੰਦਰ ਦਿਲ ਦਿਮਾਗ ਦੇ ਵਿੱਚ ਪੁੱਠੀਆਂ ਗੱਲਾਂ ਭਰੋ, ਟੈਲੀਵਿਜ਼ਨ, ਫਿਲਮਾਂ, ਨਾਟਕਾਂ, ਗਾਣਿਆਂ ਰਾਹੀਂ ਸਿੱਖਾਂ ਦਾ ਹਿੰਦੂਕਰਨ ਕਰੋ। ਇਹਦੇ ਨਾਲ ਰਾਗੀ, ਢਾਡੀ, ਕਥਾਕਾਰ, ਪ੍ਰਚਾਰਕ ਪੱਟ ਲਓ, ਲੀਡਰਾਂ ਨੂੰ ਲਾਲਚ ਦੇ ਲਓ। ਮਨਜਿੰਦਰ ਸਿੰਘ ਸਰਸੇ ਹੁਣੀ, ਲਾਲਪੁਰੇ ਹੁਣੀ ਕੀ ਕਰਦੇ ਆ? ਪਰ ਉਹਨਾਂ ਦੀ ਤਾਂ ਗੱਲ ਲਾਂਭੇ ਰਹੀ ਆ। ਬਾਦਲ ਹੁਣੀ ਕੀ ਕਰਦੇ ਆ? ਲਾਲ ਚੁੰਨੀਆਂ ਲੈ ਕੇ ਜਗਰਾਤਿਆਂ 'ਚ ਜਾ ਕੇ ਕਿਹੜੀਆਂ ਮੱਤਾਂ ਦਿੰਦੇ ਆ ਪੰਥ ਨੂੰ। ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇਹਦੇ ਵਿੱਚ ਫਿਰ ਆਹ ਨਕਲੀ ਨਿਹੰਗੀ ਆਉਣਗੇ ਨਾ, ਜਿਹੜੇ ਆ ਕੇ ਕਹਿਣਗੇ ਜੀ ਅਸੀਂ ਅਯੋਧਿਆ 'ਚ ਜਾ ਕੇ ਮੰਦਿਰ ਲਾਉਣਾ। ਹੋਣਾ ਤਾਂ ਇਹ ਚਾਹੀਦਾ ਕਿ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੋਵੇ ਕਿ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਸਰਗਰਮ ਹਰ ਵਿਅਕਤੀ, ਵਿਚਾਰ ਧਿਰ, ਪਲੇਟਫਾਰਮ ਕੋਈ ਵੀ ਹੋਵੇ, ਉਹਦਾ ਨਾਂ ਨਾ ਦੇਖੋ, ਉਹਦਾ ਰੰਗ ਢੰਗ ਨਾ ਦੇਖੋ, ਉਹ ਸਿੱਖੀ ਸਰੂਪ 'ਚ ਵੀ ਹੋ ਸਕਦਾ ਹੈ, ਉਹ ਤੋਂ ਬਚੋ, ਉਹ ਤੋਂ ਸਾਵਧਾਨ ਰਹੋ। पर जिन्हें हमको जगाना चाहिए था अफसोस के वो खुद सो गए। कोई है लालच? इस माहौल दे विच जदों पंजाब दे विच पंथ दे विच हिंदूइज्म दा हमला दिनों दिन ताकतवर हो रहा, दिनों दिन जोर फड़ रहा, ओहो जे माहौल दे विच अखां खोल के रखण दा वेला। ये भी चंगी गल आ कि सिखां ने जिथे बहुत सारिया
ਥਾਵਾਂ ਦੇ ਉੱਤੇ ਹਾਰਾਂ ਖਾਧੀਆਂ, ਕੁੱਟਾਂ ਖਾਧੀਆਂ, ਬਹੁਤ ਸਾਰੇ ਥਾਵਾਂ ਤੇ ਦੁਸ਼ਮਣ ਕਾਮਯਾਬ ਹੋਇਆ, ਉੱਥੇ ਨਾਲ ਦੀ ਨਾਲ ਪੰਥ ਨੇ ਆਪਦੇ ਫਰਜ਼ ਨਿਭਾਉਣ ਤੋਂ ਵੀ ਕਦੇ ਗਰੇਜ਼ ਨਹੀਂ ਕੀਤਾ। ਅੱਜ ਸਵੇਰੇ ਸੀਸਗੰਜ ਗੁਰਦੁਆਰਾ ਸਾਹਿਬ ਦਿੱਲੀ, ਉਥੋਂ ਦਾ ਇੱਕ ਮਾਮਲਾ ਉੱਭਰਿਆ ਕਿ ਉੱਥੇ ਕੋਈ ਨਵੀਂ ਇਮਾਰਤ ਦੇ ਵਿੱਚ ਲਿਫਟ ਲਾਉਣ ਦੇ ਲਈ ਚੱਲ ਰਿਹਾ ਸੀ, ਉੱਪਰਲੀ ਮੰਜ਼ਲ ਲਈ ਲਿਫਟ, ਤੇ ਜਿਹੜੀਆਂ ਉੱਥੇ ਇੱਟਾਂ ਲੱਗ ਰਹੀਆਂ ਸੀ, ਕਿਸੇ ਨੇ ਖਿਆਲ ਕੀਤਾ ਵੀ ਉਹਦੇ ਉੱਤੇ ਸ਼ਿਵ ਅੱਖਰ ਲਿਖਿਆ ਹੋਇਆ, SHIV। ਹੁਣ ਸ਼ਿਵ ਹਿੰਦੂਆਂ ਦਾ ਦੇਵਤਾ, ਸ਼ਿਵ ਭਗਵਾਨ ਕਹਿੰਦੇ ਅਗਲੇ। ਅੱਜ ਉਹ ਇੱਟਾਂ ਹੋ ਸਕਦਾ ਭੱਠੇ ਵਾਲੇ ਦੇ ਮਾਰਕੇ ਦੇ ਉੱਤੇ ਸ਼ਿਵ ਲਿਖਿਆ ਹੋਇਆ ਤੇ ਉਹ ਲੱਗ ਰਹੀਆਂ ਨੇ, ਕਿਉਂਕਿ ਭੱਠੇ ਵਾਲੇ ਵੀ ਆਪਦੇ ਹਿਸਾਬ ਨਾਲ 9 ਨੂੰ ਜੇ ਲਿਖਦੇ ਨੇ। ਪਰ ਜੇ ਅੱਜ ਉਹ ਇੱਟਾਂ ਲੱਗ ਜਾਂਦੀਆਂ, 15-20 ਸਾਲਾਂ ਨੂੰ, 50 ਸਾਲਾਂ ਨੂੰ ਕਿਸੇ ਲਾਰੇ ਨੇ ਉੱਠ ਕੇ ਰੌਲਾ ਪਾ ਲੈਣਾ ਸੀਗਾ, ਇੱਟਾਂ ਪੱਟ ਕੇ ਦੇਖੋ ਜੀ, ਆ ਬਾਬਰੀ ਮਸਜਿਦ ਜਾਂ ਹੋਰ ਮਸੀਤਾਂ ਦਾ ਜਦੋਂ ਰੌਲਾ ਪੈਂਦਾ, ਉਦੋਂ ਇਹੀ ਨੁਕਤਾ ਕੱਢ ਕੇ ਲਿਆਉਂਦੇ ਆ ਅਦਾਲਤਾਂ 'ਚ, ਤੇ ਅਦਾਲਤਾਂ ਕਹਿੰਦੀਆਂ ਹਾਂ ਜਾਂਚ ਕਰਾ ਲਓ। ਫਿਰ ਥੱਲਿਓ ਸਬੂਤ ਇਹੋ ਜਿਹੇ ਬਣਾ ਕੇ ਕਹਿ ਦਿੰਦੇ ਆ, ਲਓ ਜੀ ਇਹ ਤਾਂ ਸਾਡਾ ਮੰਦਿਰ ਸੀ। ਸੋ ਸੀਸਗੰਜ ਗੁਰਦੁਆਰੇ ਵਾਲੀ ਗੱਲ ਆ ਜਿਹੜੀ, ਉਹ ਐਡੇ ਅਜੀਬ ਤਰੀਕੇ ਨਾਲ ਬਾਅਦ 'ਚ ਪ੍ਰਚਾਰੀ ਗਈ। ਸਵੇਰੇ ਤਾਂ ਰਫੜ ਇਹ ਪਿਆ ਕਿ ਜੀ ਉੱਥੇ ਸ਼ਿਵ ਨਾਂ ਵਾਲੀਆਂ ਇੱਟਾਂ ਲੱਗ ਰਹੀਆਂ ਸੀ। ਜਦੋਂ ਉਹਨਾਂ ਦਾ ਪਤਾ ਲੱਗਿਆ ਵੀ ਉਹ ਸਾਰੀਆਂ ਇੱਟਾਂ ਫਿਰ ਪੱਟਤੀਆਂ, ਖਤਮ ਕਰਤੀਆਂ ਤੇ ਹੋਰ ਇੱਟਾਂ ਲਾ ਦਿੱਤੀਆਂ ਗਈਆਂ, ਚੰਗੀ ਗੱਲ ਆ। ਪਰ ਬਾਅਦ 'ਚ ਉਹਨੂੰ ਹਿੰਦੂ ਸਿੱਖ ਏਕਤਾ ਦਾ ਨਮੂਨਾ ਬਣਾ ਕੇ ਪੇਸ਼ ਕਰਨ ਲੱਗ ਗਿਆ ਸਾਰਾ ਮੀਡੀਆ। ਸਾਰਾ ਦਿਨ ਪਿੱਟੀ ਗਏ ਆ ਕਿ ਬਹੁਤ ਵਧੀਆ ਹੋਇਆ ਜੀ, ਦੇਖੋ ਮਿੰਟ 'ਚ ਦੀ ਇੱਟਾਂ। ਉਹ ਤਾਂ ਫੜੇ ਗਏ, ਤੁਸੀਂ ਤਾਂ ਫੜੇ ਗਏ, ਚੋਰ ਜਿਵੇਂ ਪਾੜ 'ਚ ਫੜਿਆ ਜਾਵੇ, ਤੁਸੀਂ ਤਾਂ ਲਾ ਦੇਣੀਆਂ ਸੀ। ਪਰ ਚਾਹੇ ਉਹ ਕੋਈ ਵੀ ਪ੍ਰਬੰਧਕ ਹੈਗਾ, ਉਹ ਡਰਦਾ ਹੀ ਇੰਨਾ, ਉਹ ਇਹ ਕਹਿੰਦਾ ਨਹੀਂ ਹੈਗਾ ਵੀ ਭਾਈ ਸਾਨੂੰ ਕੀ ਡਰ ਵਾ। ਡਰ ਇਹੀ ਆ ਕਿ ਅੱਜ ਸ਼ਿਵ ਨਾਂ ਵਾਲੀਆਂ ਇੱਟਾਂ ਲੱਗ ਜਾਂਦੀਆਂ ਤਾਂ ਕਦੇ ਨਾ ਕਦੇ ਪੁਆੜਾ ਪੈਣਾ ਸੀ। ਇਹੀ ਇੱਥੇ ਅੰਮ੍ਰਿਤਸਰ 'ਚ ਇੱਕ ਵਾਰੀ ਹੋਇਆ ਸੀ, ਰਾਮ ਅੱਖਰ ਲਿਖਿਆ ਹੋਇਆ ਸੀ ਇੱਟਾਂ ਤੇ ਜਦੋਂ ਉਹਦਾ ਵਿਰੋਧ ਹੋਇਆ ਤੇ ਉਹ ਇੱਟਾਂ ਮੋੜਤੀਆਂ ਠੇਕੇਦਾਰ ਨੂੰ। ਪਰ ਜਿਹੜਾ ਭੰਗਾਲੀ, ਉਦੋਂ ਇੱਥੇ ਸੁਲੱਖਣ ਸਿੰਘ ਭੰਗਾਲੀ ਉਹਦਾ ਮੇਜਰ ਦਾ ਨਾਂ ਸੀ, ਉਹ ਇਹ ਕਹਿਣ ਦੀ ਥਾਂ, ਗੱਲ ਤਾਂ ਇਕੱਲੀ ਇੰਨੀ ਕੁ ਕਹਿਣੀ ਬਣਦੀ ਸੀ ਉਹਦੀ ਕਿ ਜੀ ਇੱਟਾਂ ਆਈਆਂ ਸੀ ਤੇ ਸਾਨੂੰ ਪਤਾ ਲੱਗ ਗਿਆ ਮੌਕੇ ਤੇ, ਸ਼ੁਕਰ ਕਰੋ ਲੱਗ ਨਹੀਂ ਸੀ ਗਈਆਂ, ਅਸੀਂ ਮੋੜਤੀਆਂ। ਇੱਥੇ ਤੱਕ ਤਾਂ ਗੱਲ ਠੀਕ ਸੀ। ਪਰ ਗਾਹਾਂ ਉਹਨੇ ਪੂਰਾ ਚੀਕ ਚੰਗਿਆੜਾ ਪਾ ਕੇ, ਹੋਰ ਵੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੀ, ਬਾਦਲ ਦਲ ਦਾ ਲੰਡੂ ਲਾਣਾ, ਇਹਨਾਂ ਨੇ ਪੂਰਾ ਰੌਲਾ ਪਾਇਆ, ਕੁਝ ਪੱਤਰਕਾਰ ਨਾਲ ਰਲਾਏ, ਜਿਵੇਂ ਅੱਜ ਵਾਲਾ ਸੀਸਗੰਜ ਸਾਹਿਬ ਵਾਲਾ ਪ੍ਰਕਰਨ ਆ, ਬਿਲਕੁਲ ਉਵੇਂ ਹੋਇਆ। ਬਈ ਜੀ ਕੋਈ ਗੱਲ ਹੀ ਨਹੀਂ ਜੀ ਹੋਈ, ਬਸ ਐਵੇਂ ਉਹ ਮਾਮੂਲੀ ਐਵੇਂ ਜੀ ਗੱਲ ਮਾਮੂਲੀ ਕੋਈ ਨਹੀਂ। ਜਿਹਨੇ ਰਾਮ ਵਾਲੀਆਂ ਇੱਟਾਂ ਭੇਜੀਆਂ ਤੇ ਜਿਹਨੇ ਸ਼ਿਵ ਵਾਲੀਆਂ ਇੱਟਾਂ ਭੇਜੀਆਂ, ਉਹਨੂੰ ਪੂਰਾ ਪਤਾ ਸੀ ਵੀ ਇੱਕ ਵਾਰੀ ਲਾਉਣ ਤਾਂ ਸਹੀ, ਬਾਅਦ 'ਚ ਆਪਾਂ ਫਿਰ ਕਰਾਂਗੇ ਕੰਮ। ਉਹ ਚੰਗੀ ਕਿਸਮਤ ਆ ਪੰਥ ਦੀ ਕਿ ਸਿੱਖ ਸਿਆਣੇ ਆ ਤੇ ਉਹਨਾਂ ਨੇ ਕਿਤੇ ਨਿਗਾਹ ਮਾਰ ਲਈ ਵੀ ਆ ਰਾਮ ਲਿਖਿਆ ਹੋਇਆ ਜਾਂ ਉੱਥੇ ਦਿੱਲੀ 'ਚ ਸ਼ਿਵ ਲਿਖਿਆ ਹੋਇਆ। ਇਸ ਗੱਲ ਨੂੰ ਕਹਿਣ 'ਚ ਕੀ ਹਰਜਾ, ਚਾਹੇ ਉਹ ਦਿੱਲੀ ਦੇ ਉੱਥੇ ਦੇ ਪ੍ਰਬੰਧਕ ਨੇ ਚਾਹੇ ਇੱਥੋਂ ਦੇ। ਪਰ ਇਹਨਾਂ ਨੂੰ ਹਮੇਸ਼ਾ ਲੱਤਾਂ ਭਾਰ ਨਹੀਂ ਚੱਲਦੀਆਂ, ਝੂਠ ਬੋਲ ਕੇ ਸੰਗਤ ਨੂੰ ਜਾਂ ਇਤਰਾਜ਼ ਕਰਨ ਵਾਲਿਆਂ ਨੂੰ ਹੋਰ ਹੀ ਕਰਾਹੇ ਪਾਉਣ ਦੇ ਯਤਨ ਕਰਦੇ। ਭਾਈ ਸਾਫ਼ ਮੰਨਿਆ ਕਰੋ ਕਿ ਅਸੀਂ ਤੁਹਾਡੀ ਫਿਤਰਤ ਨੂੰ ਜਾਣਦੇ ਹਾਂ। ਫਿਤਰਤ ਆ ਜਿਹੜੇ ਗਿਆਨ ਬਾਪੀ ਫਲਾਨੀ ਮਸਜਿਦ ਉੱਥੇ ਨੰਗੀ ਹੋਈ ਜਾਂਦੀ ਆ, ਪਤਾ ਨਹੀਂ ਕੀ ਕਦੋਂ ਕੀ ਕਰ ਦੇਣਾ ਤੁਸੀਂ। ਇੱਥੇ ਕਈ ਮੰਦਰ, ਕਈ ਚੀਜ਼ਾਂ ਦਾ ਰੌਲਾ ਪਾ ਕੇ ਬਹਿ ਗਏ ਜੀ, ਉਹ ਪ੍ਰਾਚੀਨ ਮੰਦਰ ਪ੍ਰਗਟ ਹੋਇਆ, ਮੂਰਤੀ ਨਿਕਲ ਆਈ। ਇਹ ਜਿਹੜਾ ਇਹ ਹਮਲਾ ਸਭ ਤੋਂ ਖਤਰਨਾਕ। ਤੇ ਸਾਡੇ ਤਾਂ ਸੁੱਖ ਨਾਲ ਪਹਿਲਾਂ ਹੀ ਕਈਆਂ ਨੇ ਚੰਦ ਚਾੜੇ ਹੋਏ ਨੇ। ਅਗੇ ਜੀ ਦਰਬਾਰ ਸਾਹਿਬ ਜਿਹੜਾ ਹੈਗਾ ਵਿਸ਼ਨੂੰ ਦਾ ਮੰਦਰ, ਇੱਥੇ ਪਿੱਛੇ ਜੇ ਕੋਈ ਹਿੰਦੂ ਭਾਈਚਾਰੇ ਦਾ ਨੌਜਵਾਨ ਉਹ ਦਲੀਲਾਂ ਦੇਵੇ, ਕਹਿੰਦਾ ਜੀ ਦਰਬਾਰ ਸਾਹਿਬ ਦੇ ਵਿੱਚ ਸਾਡੇ ਪੁਰਾਣੇ ਬਜ਼ੁਰਗਾਂ ਨੇ ਦੱਸਿਆ ਵੀ ਕਈ ਥਾਵਾਂ ਦੇ ਉੱਤੇ ਕੰਧਾਂ ਉੱਤੇ ਚਿੱਤਰ ਉਕਰੇ ਹੁੰਦੇ ਸੀ, ਜਿਹਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦੇ ਤੇ ਹੋਰ ਸਾਡੇ ਰੱਬ ਭਗਵਾਨ ਦੀਆਂ ਮੂਰਤੀਆਂ ਹੁੰਦੀਆਂ ਸੀ। ਉਹ ਸਾਰਾ ਕੁਝ ਇੰਨਾ ਸਲੀਕੇ ਤਰੀਕੇ ਨਾਲ ਦੱਸੇ ਕਿ ਜੋ ਉਹ ਬੋਲੇ ਮੈਨੂੰ ਪੂਰਾ ਅੱਗ ਚੜੇ ਬਈ ਉਹਨੂੰ ਮੈਂ ਕੀ ਦੱਸਾਂ। ਫਿਰ ਉਹਨੂੰ ਮੈਂ ਸਿੰਘ ਸਭਾ ਲਹਿਰ ਨਾਲ ਸੰਬੰਧਿਤ ਕਿਤਾਬਾਂ ਦਿੱਤੀਆਂ। ਮੈਂ ਕਿਹਾ ਵੀ ਜੇ ਤੈਨੂੰ ਮਾੜੀ ਮੋਟੀ ਸੁਰਤ ਆਵੇ ਪੜ੍ਹ ਕੇ ਕਿ ਅਸਲ ਵਿੱਚ ਉਹ ਇੱਕ ਹਮਲਾ ਸੀ, ਕਿਉਂਕਿ ਜਦੋਂ ਤੱਕ ਸਿੱਖਾਂ ਦਾ
ਜੰਗਾਂ ਯੁੱਧਾਂ ਵਾਲਾ ਟਾਈਮ ਲੰਘਿਆ, ਜਦੋਂ ਸਿੱਖਾਂ ਨੇ 6 ਰਿਆਸਤਾਂ ਕਾਇਮ ਕੀਤੀਆਂ, ਫਿਰ ਸਿੱਖ ਰਾਜ ਭਾਗ ਵਿੱਚ ਮਸਤ ਹੋ ਗਏ। ਉਦੋਂ ਮਹੰਤਾਂ ਦੇ ਰਾਹੀਂ ਦੁਬਾਰਾ ਫਿਰ ਹਿੰਦੂਤਵੀ ਸੋਚ ਆ, ਜਿਹੜੀ ਬ੍ਰਾਹਮਣਵਾਦੀ ਸੋਚ ਆ, ਉਹ ਦੁਬਾਰਾ ਸਿੱਖਾਂ 'ਚ ਦਾਖਲ ਹੋਈ, ਜਿਹੜੀ ਕਿ 1875 ਤੋਂ ਬਾਅਦ ਪੂਰੇ ਤੌਰ ਤੇ ਸਿੱਖਾਂ ਨੂੰ ਅਕਲ ਆ ਗਈ ਕਿ ਜਿਉਂ-ਜਿਉਂ ਸਮਾਂ ਬੀਤ ਰਿਹਾ, ਸਾਡੇ ਧਰਮ ਦਾ ਬਾਹਮਣੀਕਰਨ ਦੁਬਾਰਾ ਫੇਰ ਹੋਣਾ ਸ਼ੁਰੂ ਹੋ ਗਿਆ। ਉਹਨਾਂ ਦਿਨਾਂ ਦੇ ਵਿੱਚ ਸਾਡੇ ਬਹੁਤ ਸਾਰੇ ਸਿੱਖ ਭਾਈਚਾਰੇ ਦੇ ਲੋਕ ਆਰੀਆ ਸਮਾਜੀ ਬਣਨ ਲੱਗ ਪਏ। ਆ ਜਿਹੜਾ ਟ੍ਰਿਬਿਊਨ ਅਖਬਾਰ ਵਾਲਾ ਸਿਆਪਾ ਇੱਥੋਂ ਹੀ ਛੜਿਆ, ਜਿਹੜਾ ਹੁਣ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਟ੍ਰਿਬਿਊਨ ਅਖਬਾਰ ਚੱਲ ਰਿਹਾ, ਇਹ ਉਦੋਂ ਸਿੱਖਾਂ ਦੇ ਆਰੀਆ ਸਮਾਜੀਆਂ ਵਿੱਚ ਗਏ ਹੋਏ ਸਿੱਖ ਮਜੀਠੀਆ ਪਰਿਵਾਰ, ਦਿਆਲ ਸਿੰਘ ਮਜੀਠੀਏ ਹੁਣੀ ਕੀਤਾ, ਤਾਂ ਪਤਾ ਨਹੀਂ ਕਿਹੜੇ ਚੱਜ ਨੂੰ ਸੀਗਾ ਸ਼ੁਰੂ, ਹੋ ਸਕਦਾ ਉਦੋਂ ਮਨ ਚ ਹੋਵੇ ਵੀ ਸਿੱਖੀ ਦਾ ਪ੍ਰਚਾਰ, ਸਿੱਖੀ ਦਾ ਤਾਂ ਕਦੇ ਨਹੀਂ ਸੁਣਿਆ, ਉਹ ਤਾਂ ਆਰੀਆ ਸਮਾਜੀ ਅਖਬਾਰ। ਸੋ ਇਸ ਤਰੀਕੇ ਨਾਲ ਪੰਥ ਨੂੰ ਬਹੁਤ ਭਿਆਨਕ ਇੱਕ ਦੌਰ ਅੱਜ ਤੋਂ 150-100 ਸਾਲ ਪਹਿਲਾਂ ਦੇਖਣਾ ਪਿਆ, ਜਦੋਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਕੁੱਤੇ ਕੰਮ ਜਿਹੜੇ ਆ ਉਹ ਹੁੰਦੇ ਸੀ, ਜਿਹੜੇ ਕਰਮਾਂ ਨੂੰ ਸਾਡੇ ਹਵਨ ਤੇ ਹੋਰ ਸਾਰੇ ਕਾਸੇ ਤੋਂ ਗੁਰੂ ਸਾਹਿਬਾਨ ਨੇ ਮਨਾ ਕੀਤਾ ਹੋਇਆ। ਆ ਜਿਹੜਾ ਹੁਣ ਤੁਰਿਆ ਫਿਰਦਾ ਇੱਕ ਇੱਥੇ ਨਿਹੰਗ, ਜਿਹੜਾ ਕਹਿੰਦਾ ਜੀ ਮੈਂ ਅਯੋਧਿਆ 'ਚ ਲੰਗਰ ਲਾਉਣਾ, ਇਹ ਵੀ ਇਹੀ ਬਿਮਾਰੀ ਪਈ ਹੈ ਨਾ, ਕਹਿੰਦਾ ਜਿੱਥੇ ਹਵਨ ਕੀਤਾ ਸੀ, ਜਿਹਨੇ ਹਵਨ ਕੀਤਾ ਸੀ ਚਾਹੇ ਉਹ ਉੱਪਰ ਦੀ 10 ਗਾਤਰੇ ਪਾਈ ਫਿਰੇ, ਸਾਰਾ ਗੁਰੂ ਗ੍ਰੰਥ ਸਾਹਿਬ ਜਵਾਨੀ ਕੰਠ ਕਰੀ ਫਿਰੇ, ਉਹਦਾ ਸਿੱਖੀ ਨਾਲ ਕੀ ਲਿੰਕ ਰਹਿ ਗਿਆ? ਇਸ ਨਿਹੰਗ ਨੂੰ ਪੁੱਛੋ। ਗੁਰੂ ਘਰ ਦੇ ਵਿੱਚ ਕਦੇ ਇਸ ਤਰ੍ਹਾਂ ਦੀ ਮਰਿਆਦਾ ਸੰਤ ਪੰਥ ਨੇ ਦੱਸੀ ਨਹੀਂ ਕਦੇ। ਹਾਂ, ਇੱਕ ਚੀਜ਼ ਜ਼ਰੂਰ ਆ, ਜਦੋਂ ਦੇਵੀ ਪੂਜਨ ਵਾਲੇ ਪ੍ਰਸੰਗ ਬਾਰੇ ਗੱਲ ਕਰਦੇ ਆ, ਉੱਥੇ ਬ੍ਰਾਹਮਣਵਾਦੀਆਂ ਦੇ ਪਖੰਡ ਨੂੰ ਨਸ਼ਰ ਕਰਨ ਦੇ ਲਈ ਦਸ਼ਮੇਸ਼ ਪਾਤਸ਼ਾਹ ਨੇ ਨੈਣਾ ਦੇਵੀ ਦੇ ਪਹਾੜ ਤੇ ਜੋ ਕੀਤਾ ਉਹ ਜ਼ਰੂਰ ਆ, ਪਰ ਉਹ ਚੀਜ਼ ਕੋਈ ਸਿੱਖਾਂ ਦਾ ਹਵਨ ਵਿੱਚ ਜਾਂ ਦੇਵੀ ਦੇ ਵਿੱਚ ਪਿਆਰ ਸਤਿਕਾਰ ਪੈਦਾ ਕਰਨ ਲਈ ਤਾਂ ਨਹੀਂ ਕੀਤਾ, ਉਹਦਾ ਖੰਡਨ ਕੀਤਾ ਗਿਆ। ਤੇ ਇਹੀ ਜਿਹੜੀ ਖੰਡਨ ਵਾਲੀ ਗੱਲ ਆ, ਉਹਨੂੰ ਤਿਆਗ ਕੇ ਕੁਝ ਨਵੀਆਂ ਹੀ ਗੱਲਾਂ ਤੋਰੀਆਂ ਕਈ ਪ੍ਰਚਾਰਕ ਤੌਰ ਤੇ। ਅਖੇ ਜੀ ਆਹ ਦੇਖੋ ਰਾਮਚੰਦਰ ਅੱਖਰ ਲਿਖਿਆ ਹੋਇਆ, ਆਹ ਦੇਖੋ ਕ੍ਰਿਸ਼ਨ ਲਿਖਿਆ ਹੋਇਆ, ਆਹ ਦ੍ਰੋਪਦੀ ਲਿਖਿਆ ਹੋਇਆ, ਹਿੰਦੂ ਦੇਵੀ ਦੇਵਤਿਆਂ ਦਾ ਜ਼ਿਕਰ ਆ। ਅਸੀਂ ਕਦੋਂ ਕਹਿੰਦੇ ਆ ਭਾਈ ਗੁਰਦਾਸ ਦੀਆਂ ਵਾਰਾਂ 'ਚ ਵੀ ਆ, ਆਸਾ ਦੀ ਵਾਰ 'ਚ ਵੀ ਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆ, ਪਰ ਹਿੰਦੂ ਦੇਵੀ ਦੇਵਤਿਆਂ, ਰਾਮਾਇਣ ਮਹਾਭਾਰਤ ਤੇ ਹੋਰਨਾਂ ਜਿਹੜੇ ਗ੍ਰੰਥ ਨੇ, ਉਹਨਾਂ ਦੇ ਵਿਚਲੇ ਜਿਹੜੇ ਹਿੰਦੂ ਚਰਿੱਤਰ ਨੇ, ਉਹਨਾਂ ਦਾ ਜਿਹੜਾ ਜ਼ਿਕਰ ਆ ਉਹ ਕਾਹਦੇ ਲਈ ਆ? ਉਹ ਗੁਰਮਤ ਦਾ ਜਿਹੜਾ ਸਬਕ ਆ, ਪਾਠ ਆ, ਉਹ ਦ੍ਰਿੜ ਕਰਵਾਉਣ ਲਈ, ਨਾ ਕਿ ਸਿੱਖੀ ਦਾ ਹਿੰਦੂਕਰਨ ਕਰਨ ਲਈ। ਪਰ ਅੱਜ ਦਾ ਪ੍ਰਚਾਰਕ ਆਪਦੇ ਆਪ ਨੂੰ ਚਾਤਰ ਸਮਝਦਾ, ਉਹ ਸਮਝਦਾ ਕਿ ਮੈਂ ਇਉਂ ਕਰਾਂ ਵੀ ਹਿੰਦੂਇਜ਼ਮ ਨੂੰ ਵੀ ਖੁਸ਼ ਕਰਾਂ ਤੇ ਸਿੱਖਾਂ ਨੂੰ ਵੀ ਬੇਵਕੂਫ ਬਣਾਵਾਂ ਵੀ ਤੁਹਾਡੇ ਧਰਮ ਦੇ ਵਿੱਚ ਕੁਝ ਵੀ ਨਵਾਂ ਨਹੀਂ ਹੈ, ਇਹ ਤਾਂ ਤੁਹਾਨੂੰ ਦੇਵੀ ਦੇਵਤਿਆਂ, ਰੱਬਾਂ ਭਗਵਾਨਾਂ, ਉਹੀ ਹਵਨ ਪੂਜਾ ਕਰੋ, ਨਜ਼ਾਰੇ ਲਓ ਜੀ, ਸਾਰਾ ਕੁਝ ਬਾਹਮਣ ਬਣ ਜਾਓ, ਕੇਸਾਧਾਰੀ ਹਿੰਦੂ ਬਣਾਉਣ ਵਾਲੇ ਪਾਸੇ ਨੂੰ ਤੁਰਿਆ ਹੈ। ਸਪਸ਼ਟ ਜੀ ਗੱਲ ਹੈ ਕਿ ਖਾਲਸਿਆਂ ਕੋਲੋਂ ਖਾਲਸਾਈ ਵਿਚਾਰਧਾਰਾ ਖੋਹਣ ਲਈ, ਸਿੱਖਾਂ ਦਾ ਬਾਹਮਣੀਕਰਨ ਕਰਨ ਦੇ ਲਈ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ, ਇਹਦਾ ਇੱਕੋ ਇੱਕ ਜਵਾਬ ਆ, ਉਹ ਹੈ ਖਾਲਿਸਤਾਨ। ਖਾਲਿਸਤਾਨ ਦਾ ਵਿਰੋਧ ਕਰਨ ਦਾ ਅਰਥ ਇੱਕੋ ਹੀ ਹੈ ਵੀ ਸਿੱਖੀ ਦਾ ਭੋਗ ਪਾਉਣਾ ਚਾਹੁੰਦਾ ਉਹ ਬੰਦਾ। ਜਿਹੜਾ ਬੰਦਾ ਖਾਲਿਸਤਾਨ ਦਾ ਵਿਰੋਧ ਕਰਦਾ ਉਹ ਸਿੱਖੀ ਦਾ ਦੁਸ਼ਮਣ ਆ, ਉਹ ਸਿੱਖਾਂ ਦਾ ਦੁਸ਼ਮਣ। ਜਿਹੜਾ ਬੰਦਾ ਖਾਲਿਸਤਾਨ ਦਾ ਹਮੈਤੀ ਆ, ਉਹਦੇ 'ਚ ਜਿੰਨੇ ਮਰਜ਼ੀ ਨੁਕਸ, ਘਾਟਾਂ, ਕਮਜ਼ੋਰੀਆਂ ਹੋਣ, ਉਹ ਸਾਰੀਆਂ ਮਨਜ਼ੂਰ ਨੇ। ਕਿਉਂਕਿ ਜੇਕਰ ਕੋਈ ਗੜਬੜ ਕਰ ਰਿਹਾ ਮਰਿਆਦਾ ਦੇ ਪੱਖ ਤੋਂ ਜਾਂ ਕਿਸੇ ਹੋਰ ਚੱਕਰ 'ਚ, ਉਹ ਤਾਂ ਵਾ ਕਿਉਂਕਿ ਉਹ ਗੁਲਾਮ ਆ, ਤੇ ਉਹਨੂੰ ਅੱਜ ਇਸ ਮਾਹੌਲ ਦੇ ਵਿੱਚ ਇਹ ਸਾਰਾ ਕੁਝ ਤਾਂ ਨਹੀਂ ਪਤਾ, ਸਹੀ ਦਿਸ਼ਾ ਤਾਂ ਨਹੀਂ ਉਹਦੀ, ਕਿਉਂਕਿ ਉਹ ਗੁਲਾਮ। ਪਰ ਉਹਨੂੰ ਇਹ ਤਾਂ ਪਤਾ ਨਾ ਕਿ ਮੈਂ ਆਜ਼ਾਦ ਹੋਣਾ। ਜਦੋਂ ਉਹ ਆਜ਼ਾਦ ਹੋਏਗਾ, ਉਹਦੇ ਪੁੱਤ ਪੋਤੇ ਹੋ ਸਕਦਾ ਸਹੀ ਦਿਸ਼ਾ ਵਾਲੇ ਪਾਸੇ ਆ ਜਾਣ। ਪਰ ਜਿਹੜੇ ਬੰਦੇ ਨੂੰ ਗੁਰਬਾਣੀ ਬੜੀ ਕੰਠ ਆ, ਸਿੱਖ ਇਤਿਹਾਸ ਬੜਾ ਕੰਠ ਆ, ਤੇ 24 ਘੰਟੇ ਖਾਲਿਸਤਾਨ ਦੇ ਖਿਲਾਫ ਲੋਕਾਂ ਨੂੰ ਭਰਮਾਉਂਦਾ, ਲੋਕਾਂ ਦੇ ਦਿਲ ਦਿਮਾਗ 'ਚ ਖਾਲਿਸਤਾਨ ਦੇ ਖਿਲਾਫ ਗੱਲਾਂ ਭਰਦਾ, ਉਹ ਬੰਦੇ ਦੇ ਸਾਰੇ ਗੁਣ, ਸਾਰੀਆਂ ਚੰਗਿਆਈਆਂ ਕੋਈ ਅਰਥ ਨਹੀਂ ਰੱਖਦੀ। ਆ ਪਿਛਲੇ ਦਿਨਾਂ ਦੇ ਵਿੱਚ ਜਿਹਦਾ ਰਫੜ ਪਿਆ ਗਿਆਨੀ ਸ਼ੇਰ ਸਿੰਘ ਦਾ,
ਉਹਦੇ ਬਾਰੇ ਅਸੀਂ ਤਾਂ ਪਹਿਲਾਂ ਕਦੇ ਇਸ ਤਰੀਕੇ ਨਾਲ ਸੋਚਿਆ ਹੀ ਨਹੀਂ ਸੀ। ਆ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਵੀ ਬਾਹਰਲੇ ਮੁਲਕਾਂ 'ਚ ਜਿਨ੍ਹਾਂ ਘਰਾਂ 'ਚ ਉਹ ਗਿਆ, ਉੱਥੋਂ ਦੇ ਬਹੁਤੇ ਸਿੱਖ ਪਰਿਵਾਰਾਂ ਦਾ, ਉਹਨਾਂ ਦੇ ਬੱਚਿਆਂ ਦਾ ਉਹਨੇ ਹੋਰ ਪਤਾ ਨਹੀਂ ਕੁਝ ਵਿਗਾੜਿਆ ਜਾਂ ਬਣਾਇਆ, ਪਰ ਸਾਰਿਆਂ ਨੂੰ ਖਾਲਿਸਤਾਨ ਦੇ ਦੁਸ਼ਮਣ ਜ਼ਰੂਰ ਬਣਾ ਗਏ। ਧੰਨਦੇ ਨੇ ਇਹੋ ਜਿਹੇ ਸਿੱਖ ਜਿਹੜੇ ਰਾਜ ਕਰੇਗਾ ਖਾਲਸਾ ਦਾ ਨਾਰਾ ਲਾਉਣ ਮੌਕੇ ਸਭ ਤੋਂ ਉੱਚਾ ਸਾਹ ਕੱਢ ਲੈਂਦੇ ਆ, ਤੇ ਉਦਾਂ ਜੀ ਖਾਲਿਸਤਾਨ ਦੇ ਅਸੀਂ ਦੁਸ਼ਮਣ। ਸਿੱਖੀ ਬਚਾਉਣੀ ਆ ਕਿ ਮਰਵਾਉਣੀ ਆ, ਇਹ ਸਵਾਲ ਦਾ ਸਿੱਧਾ ਜਿਹਾ ਜਵਾਬ ਆ ਵੀ ਖਾਲਿਸਤਾਨ ਜ਼ਰੂਰੀ। ਜੇਕਰ ਪੰਥ ਅਤੇ ਕੌਮ ਨਾਲ ਮਾੜਾ ਮੋਟਾ ਵੀ ਪਿਆਰ ਹੈ ਤਾਂ ਹਰ ਮੌਕੇ ਇਹ ਗੱਲ ਚੇਤੇ ਰੱਖਿਆ ਕਰੀਏ ਕਿ ਸਾਨੂੰ ਹੋ ਸਕਦਾ ਜੀ ਹੋਰ ਘਾਟਾਂ ਹੋਣ, ਗੜਬੜਾਂ ਹੋਣ, ਸਾਰੀ ਬੋਲੀ ਮਾੜੀ ਹੋਵੇ, ਹੋ ਸਕਦਾ ਸਾਨੂੰ ਇਤਿਹਾਸਕ ਤੌਰ ਤੇ ਕਿਸੇ ਤੱਥ ਦਾ ਨਾ ਸਮਝ ਹੋਵੇ, ਹੋ ਸਕਦਾ ਗੁਰਬਾਣੀ ਸਾਨੂੰ ਸਹੀ ਸਮਝ ਨਾ ਹੋਵੇ, ਪਰ ਸਾਰੇ ਕਾਸੇ ਦੇ ਵਿੱਚੋਂ ਇੱਕੋ ਚੀਜ਼ ਸਿੱਖੀ ਆ ਕਿ ਆਪਦੇ ਰਾਜ ਤੋਂ ਬਗੈਰ ਨਾ ਪੱਤ ਬਚਦੀ ਆ ਨਾ ਪੁੱਤ ਬਚਦੇ, ਕੁਛ ਨਹੀਂ ਬਚਦਾ। ਤੇ ਆ ਜਿਹੜੇ ਢੇਲੇ ਦੇ ਲਾਲੇ ਜਿਨ੍ਹਾਂ ਨੂੰ ਪਿਛਲੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਇਹਨਾਂ ਦੇ ਵੱਡੇ ਵਡੇਰੇ ਆ ਕੇ ਸਾਡੇ ਗੁਰੂ ਘਰਾਂ ਦੇ ਵਿੱਚ ਸਾਡੇ ਅਰਦਾਸ ਬੇਨਤੀਆਂ ਕਰਦੇ ਰਹੇ ਵੀ ਸਾਡਾ ਤਿਲਕ ਜਨੇਊ ਬਚਾ ਲਓ, ਸਾਡੀਆਂ ਲਾਲੀਆਂ ਚੱਕ ਕੇ ਲੈ ਗਏ ਜੀ, ਹਦਵਾਣੀਆਂ ਚੱਕ ਕੇ ਲੈ ਗਏ, ਬਚਾ ਲਓ। ਤੇ ਅੱਜ ਉੱਠ ਕੇ ਉਹ ਸਿੱਖੀ ਦੀ ਦਾੜੀ ਨੂੰ ਹੱਥ ਪਾ ਰਹੇ ਨੇ, ਉਹ ਸਿੱਖਾਂ ਨੂੰ ਕਹਿ ਰਿਹਾ ਸਾਤੋਂ ਮਾਫੀ ਮੰਗੋ। ਹੋਣਾ ਤਾਂ ਇਹ ਚਾਹੀਦਾ ਕਿ ਭਾਈ ਇਹ ਤਾਂ ਕੌਮ ਹੀ ਉਹ ਹੈ ਜਿਨ੍ਹਾਂ ਨੂੰ ਸਪੈਸ਼ਲ ਟ੍ਰੀਟਮੈਂਟ ਮਿਲਣਾ ਚਾਹੀਦਾ, ਔਰ ਕਿਹਾ ਵੀ ਸੀ ਵਿਸ਼ੇਸ਼ ਵਿਹਾਰ। 1947 ਮੌਕੇ ਤੱਕ ਜਿਹੜੇ ਲੀਡਰ ਸੀ ਉਹ ਜੋ ਕੁਝ ਕਹਿੰਦੇ ਰਹੇ ਉਹ ਸਾਰਾ ਕੁਝ ਭੁੱਲ ਭੁਲਾ ਕੇ ਅੱਜ ਜੋ ਕੁਝ ਹੋ ਰਿਹਾ ਉਹਦੇ ਵਿੱਚ ਜਿੱਥੇ ਆ ਜਿਹੜੇ ਅਮਿਤ ਸ਼ਾਹ ਵਰਗੇ ਜਾਂ ਹੋਰ ਕਾਂਗਰਸੀ ਲੀਡਰ ਜਾਂ ਹੋਰ ਸਾਰੇ ਦੋਸ਼ੀ ਨੇ, ਉੱਥੇ ਨਾਲ ਦੀ ਨਾਲ ਸਾਡੀ ਉਹ ਬੇਗੈਰਤ ਬਕਾਊ ਲਿਪੀ ਹੋਈ ਮੁਚੀ ਹੋਈ ਬੇਜ਼ਮੀਰੀ ਲੀਡਰਸ਼ਿਪ ਵੀ ਨਾਲ ਦੋਸ਼ੀ ਆ, ਚਾਹੇ ਉਹ ਧਾਰਮਿਕ ਆ ਚਾਹੇ ਸਿਆਸੀ ਆ, ਜਿਹੜੀ ਅੱਜ ਵੀ ਝੂਠ ਬੋਲ ਰਹੀ ਆ ਵੀ ਇਸ ਮੁਲਕ ਦੇ ਵਿੱਚ ਆਪਾਂ ਸਿਕਿਉਰ ਆ, ਸੁਰੱਖਿਅਤ ਆ। ਮੈਂ ਉਹਨਾਂ ਸਾਰਿਆਂ ਨੂੰ ਬਰਾਬਰ ਦਾ ਦੋਸ਼ੀ ਮੰਨਦਾ, ਕਿਉਂਕਿ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਥਾਂ ਤੇ ਲਿਜਾ ਕੇ ਸਾਨੂੰ ਬਿਠਾਤਾ। ਤੇ ਜੇ ਅੱਜ ਕੋਈ ਸਿੱਖ ਕਹਿੰਦਾ ਵੀ ਆਪਾਂ ਨੂੰ ਆਜ਼ਾਦੀ ਚਾਹੀਦੀ ਆ, ਉੱਥੇ ਆਪਦਾ ਹੀ ਰਾਗ ਲਾਪ ਕੇ ਬਹਿ ਜਾਂਦੇ ਆ ਕਿ ਨਹੀਂ ਆਪਾਂ ਇੰਨੀਆਂ ਸੀਟਾਂ ਜਿੱਤ ਲਈਏ, ਆਪਾਂ ਨੂੰ ਉਹਦਾ ਮਿਲ ਜੇ, ਆਪਾਂ ਐ ਕਰ ਲਈਏ ਉਹ ਕਰ ਲਈਏ। ਕੀ ਇਸ ਮੁਲਕ ਦੇ ਵਿੱਚ ਪ੍ਰਧਾਨ ਮੰਤਰੀ ਬਣ ਜੇ, ਸਿੱਖ ਰਾਸ਼ਟਰਪਤੀ ਬਣ ਜੇ, ਪੈਣੀਆਂ ਤਾਂ ਜੁੱਤੀਆਂ ਨੇ। ਇਸ ਮੁਲਕ ਦਾ ਤਾਂ ਨਿਜ਼ਾਮ ਹੀ ਇਹ ਆ ਵੀ ਜਦੋਂ ਸਿੱਖ ਕੁੱਟਣੇ ਸੀ ਉਦੋਂ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸੀ, ਤੇ ਜਦੋਂ ਮੁਸਲਮਾਨਾਂ ਤੇ ਜ਼ੁਲਮ ਹੋਇਆ ਉਦੋਂ ਮੁਸਲਮਾਨ ਰਾਸ਼ਟਰਪਤੀ ਸੀ। ਸੋ ਇਸ ਮਾਹੌਲ ਦੇ ਵਿੱਚ ਜਦੋਂ ਭਾਈ ਗੁਰਦੇਵ ਸਿੰਘ ਕੌਂਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਕਿਸੇ ਵੀ ਸਿੱਖ ਦਾ ਕਿਸੇ ਵੀ ਤਰੀਕੇ ਨਾਲ ਘਾਣ ਕਰਨ ਤੋਂ ਜਦੋਂ ਕੋਈ ਬਚਾਉਣ ਲਈ ਤਾਕਤ ਨਹੀਂ ਬਚੀ, ਕੋਈ ਧਿਰ ਨਹੀਂ ਬਚੀ, ਤਾਂ ਜਿਨ੍ਹਾਂ ਨੂੰ ਤਾਕਤ ਦਿੱਤੀ ਸੀ ਉਹ ਬਾਦਲ ਕੇ ਵੀ ਨਖਿੱਧ ਸਾਬਤ ਹੋਏ। ਤੇ ਅਜੇ ਵੀ ਜੇਕਰ ਆਪਾਂ ਨੂੰ ਇਹ ਆ ਕਿ ਨਹੀਂ ਜੀ ਆਪਾਂ ਕੋਈ ਨਵਾਂ ਦੇਖਣਾ, ਹਜੇ ਫਲਾਨਾ ਦੇਖਣਾ, ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਈਆਂ ਨੂੰ ਹਜੇ ਵੀ ਬੁਖਾਰ ਚੜਿਆ ਹੋਇਆ ਕਿ ਆਪਣੇ ਚੋਂ ਕੋਈ ਪੰਥਕ ਤੇ ਖਾਲਿਸਤਾਨੀ ਲੱਭੀਏ, ਉਹਨੂੰ ਆਪਾਂ ਇੱਕ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਾਈਏ ਵੀ ਉਹ ਆਪਾਂ ਨੂੰ ਖਾਲਿਸਤਾਨ ਲਾ ਕੇ ਦੇ ਦੂ। ਇਹ ਬਿਲਕੁਲ ਝੂਠ ਆ। ਖਾਲਿਸਤਾਨ ਜਾਂ ਸਿੱਖਾਂ ਦੀ ਆਜ਼ਾਦੀ ਦਾ ਸਵਾਲ ਕਿਸੇ ਹੋਰ ਤਰੀਕੇ ਨਾਲ ਤਾਂ ਬਣ ਸਕਦਾ। ਇਸ ਸਿਸਟਮ ਦੇ ਵਿੱਚੋਂ ਚਾਹੇ 30 ਦੇ 30 MP 13 ਦੇ 13 MP ਉੱਥੇ ਭੇਜ ਦੋ, ਕੱਖ ਨਹੀਂ ਜੇ ਬਣ। ਸੋ ਅੱਜ ਲਈ ਇੰਨਾ ਹੀ ਕਾਫੀ ਆ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।